ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਤੇ ਇਸੇ ਤਰ੍ਹਾਂ ਰੇਡੀਓ ਸੈਟਸ ਦੇ ਰਾਹੀਂ ਆਪਣੇ ਆਪਣੇ ਘਰਾਂ ਦੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਬੁੱਧਵਾਰ ਜੀ, 28 ਮਾਰਚ ਜਿਹੜੀ ਤਰੀਕ ਹੈ ਜੀ। ਤੇ ਆਓ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੰਟ ਤੋਂ, ਸੁੱਚਾ ਸਿੰਘ ਦੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਰੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਜਿਹੜੀ ਕੱਲ ਖਬਰ ਦੇ ਵਿੱਚ ਆਪਾਂ ਕਿਆਸ ਲਾਈਆਂ ਸੀਗੀਆਂ ਚੌਥ-ਸਵੇਰੇ ਵੀ ਜਿਹੜਾ ਕਿਮ ਜੋਂਗ ਉਨ ਆ, ਉਹ ਪਹਿਲੀ ਵਾਰੀ ਜਿਹੜੇ ਆਪਣੇ ਦੇਸ਼ ਤੋਂ ਬਾਹਰ ਜਾ ਕੇ ਕਿਸੇ ਨੂੰ ਜਿਹੜਾ ਮਿਲਣ ਦੇ ਲਈ ਗਿਆ ਆ, ਨਾਰਥ ਕੋਰੀਆ ਦਾ ਜਿਹੜਾ ਲੀਡਰ ਆ, ਉਸ ਦੀ ਜਿਹੜੀ ਮੁਲਾਕਾਤ ਆ ਚਾਈਨਾ ਦੇ ਜਿਹੜਾ ਰਾਸ਼ਟਰਪਤੀ ਆ ਜ਼ੀ ਜਿੰਗਪਿੰਗ ਉਹਨਾਂ ਦੇ ਨਾਲ ਜਿਹੜੀ ਹੋਈ। ਆਈ ਥਿੰਕ ਕਹਿੰਦੇ 4 ਦਿਨ ਦੇ ਲਈ ਇਹ ਉੱਥੇ ਰਹੇ ਨੇ ਤੇ ਹੁਣ ਵਾਪਸ ਪਰਤੇ ਨੇ। ਤੇ ਇਹ ਜਿਹੜੀ ਇੱਕ ਮੁਲਾਕਾਤ ਆ, ਇਹ ਸਾਰੇ ਵਿਸ਼ਵ ਨੂੰ ਉਸਨੇ ਅਚੰਭੇ ਦੇ ਵਿੱਚ ਜਿਹੜਾ ਉਹ ਜ਼ਰੂਰ ਜਿਹੜਾ ਪਾਇਆ ਆ ਵੀ ਇਹ ਅਚਾਨਕ ਜਿਹੜੀ ਕੀ ਗੱਲ ਹੋਈ ਆ। ਇਸ ਨੂੰ ਕਈ ਤਰੀਕਿਆਂ ਦੇ ਨਾਲ ਹਰਜੋਤ ਸਿੰਘ ਜੀ ਜਿਹੜਾ ਉਹ ਦੇਖਿਆ ਜਾ ਰਿਹਾ ਆ, ਖਾਸ ਕਰਕੇ ਉਦੋਂ ਜਦੋਂ ਜਿਹੜੇ ਕਿਮ ਜੋਂਗ ਉਨ ਦੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਜਿਹੜੀ ਸੰਭਾਵੀ ਜਿਹੜੇ ਆ ਕਹਿ ਲਓ ਵੀ ਹੋ ਸਕਦੀ ਆ ਭਵਿੱਖ ਦੇ ਵਿੱਚ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁਲਾਕਾਤ ਕਿਸ ਤਰੀਕੇ ਦਾ ਜਿਹੜਾ ਰੁਖ ਆ ਉਸ ਦੇ ਪ੍ਰਤੀ ਜਿਹੜਾ ਉਹ ਲੈ ਕੇ ਆਉਂਦੀ ਹੈ। ਬਿਲਕੁਲ 2 ਦਿਨਾਂ ਦੀ ਜਿਹੜੀ ਕਹਿੰਦੇ ਸਰਪ੍ਰਾਈਜ਼ ਵਿਜ਼ਿਟ ਸੀਗੀ ਬੈਜਿੰਗ ਦੇ ਵਿੱਚ, ਤੇ ਇਹ ਪਹਿਲਾ ਉਹਨਾਂ ਦਾ ਟ੍ਰਿਪ ਸੀਗਾ ਜਦੋਂ ਤੋਂ ਉਹ ਉੱਥੇ ਦੇ ਰਾਸ਼ਟਰਪਤੀ ਬਣੇ ਹੋਏ ਹੈਗੇ, ਸ਼ਾਸਕ ਬਣੇ ਹੋਏ ਹੈਗੇ ਆ। ਸੋ ਬਿਲਕੁਲ ਉਹ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਮੂਨ ਜਾਈ ਇਨ, ਉਹਨਾਂ ਦੇ ਨਾਲ ਚਾਈਨਾ ਦੇ ਉਹ ਪ੍ਰੈਜ਼ੀਡੈਂਟ ਨਾਲ ਮਿਲੇ ਹੈਗੇ ਆ। ਤੇ ਹੁਣ ਫਿਰ ਉਹ ਨੈਕਸਟ ਮੰਥ ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਹੈਗੇ ਮੂਨ ਜਾਈ ਇਨ, ਉਹਨਾਂ ਨੂੰ ਵੀ ਮਿਲਣ ਜਾ ਰਹੇ ਆ। ਉਹ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਮਿਲਣਗੇ। ਹੁਣ ਇਹ ਦੇਖੋ ਵੀ ਕਹਿੰਦੇ ਇਹਦੇ ਨਾਲ ਕਿੱਦਾਂ ਦੀ ਪੋਜੀਸ਼ਨ ਹੁੰਦੀ, ਕਿਉਂਕਿ ਚਾਈਨਾ ਵੀ ਅੱਜ ਕੱਲ੍ਹ ਥੋੜ੍ਹਾ ਜਿਹਾ ਡਰਿਆ ਹੋਇਆ। ਟੈਰਿਫਸ ਕਾਫੀ ਚੀਜ਼ਾਂ ਦੇ ਉੱਤੇ ਲਾਇਆ US ਨੇ, ਤੇ ਜਿਹੜੀ ਇਕਨੋਮਿਕ ਵਾਰ ਇੱਕ ਤਰ੍ਹਾਂ ਨਾਲ ਚੱਲ ਰਹੀ ਹੈਗੀ ਚਾਈਨਾ ਤੇ USA ਦੇ ਵਿੱਚ। ਤੇ ਦੂਸਰੇ ਪਾਸੇ ਹੁਣ ਜਦੋਂ ਕਿਮ ਜਿਹੜਾ ਹੈਗਾ ਆ ਨਾਰਥ ਕੋਰੀਆ ਵਾਲਾ ਉੱਥੇ ਜਾ ਕੇ ਆਇਆ ਤੇ ਉਹਨੇ ਆਪਣੀ ਪੋਜੀਸ਼ਨ ਥੋੜ੍ਹੀ ਜਿਹੀ ਸਟਰੋਂਗ ਕੀਤੀ ਹੈਗੀ ਵੀ ਕਿਸ ਤਰ੍ਹਾਂ ਨੈਗੋਸ਼ੀਏਟ ਕਰਨਾ ਹੈਗਾ ਜਿਹੜਾ ਨਿਊਕਲੀਅਰ ਦੇ ਬਾਰੇ USA ਦੇ ਨਾਲ। ਜੀ ਬਿਲਕੁਲ, ਇਹ ਜਿਹੜੀ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਜਿੱਦਾਂ ਤੁਸੀਂ ਕਿਹਾ ਵੀ ਆਪਣੇ ਜਿਹੜੇ ਸੰਬੰਧ ਆ ਚਾਈਨਾ ਦੇ ਨਾਲ ਉਹ ਜਿਹੜੇ ਉਹਨਾਂ ਨੇ ਮਜ਼ਬੂਤ ਜਿਹੜੇ ਜ਼ਰੂਰ ਕੀਤੇ ਆ। ਇਹ ਮੁਲਾਕਾਤ ਵੀ ਹਰਜੋਤ ਸਿੰਘ ਜੀ ਉਦੋਂ ਹੋਈ ਹੈ ਕਿਮ ਜੋਂਗ ਉਨ ਦੀ ਜਿਹੜੇ ਚਾਈਨਾ ਦੇ ਰਾਸ਼ਟਰਪਤੀ ਉਹਨਾਂ ਦੇ ਨਾਲ, ਜਦੋਂ ਚਾਈਨਾ ਦੇ ਰਾਸ਼ਟਰਪਤੀ ਦੀ ਜਿਹੜੀ ਅਣਮਿੱਥੇ ਸਮੇਂ ਦੀ ਜਿਹੜੀ ਮਿਆਦ ਬਣ ਚੁੱਕੀ ਆ ਵੀ ਹੁਣ ਉਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਇਹ ਚੇਂਜਸ ਲੈ ਆਂਦੇ ਆ। ਜੇ ਉਸ ਤੋਂ ਪਹਿਲਾਂ ਸ਼ਾਇਦ ਮੁਲਾਕਾਤ ਹੁੰਦੀ ਤਾਂ ਸ਼ਾਇਦ ਉਹਨਾਂ ਦੇ ਅੰਦਰੂਨੀ ਖਾਤੇ ਦੇ ਵਿੱਚ ਵੀ ਜਿਹੜੇ ਉਹਦੇ ਵਿੱਚ ਵਿਰੋਧ ਜਿਹੜਾ ਉਹ ਦੇਖਿਆ ਜਾ ਸਕਦਾ ਵੀ ਤੁਸੀਂ ਨਾਰਥ ਕੋਰੀਆ ਦੇ ਲੀਡਰ ਨੂੰ ਕਿਉਂ ਮਿਲੇ ਆ। ਪਰ ਹੁਣ ਕਿਉਂਕਿ ਉਹਨਾਂ ਨੇ ਉਹ ਜਿਹੜਾ ਅੜਿੱਕਾ ਹੀ ਜਿਹੜਾ ਖਤਮ ਕਰ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਮੁਲਾਕਾਤ ਹੋਈ ਆ। ਇੱਕ ਤਾਂ ਜਿਹੜਾ ਐਕਸਪੋਰਟ ਇੰਪੋਰਟ ਆ ਉਸ ਨੂੰ ਲੈ ਕੇ ਜਿਹੜੀ ਉਹਨਾਂ ਦੀ ਆਪਸ 'ਚ ਗੱਲਬਾਤ ਹੋਈ ਆ, ਕਿਉਂਕਿ ਸੈਂਕਸ਼ਨਸ ਬਹੁਤ ਲਗਾਤਾਰ ਜਿਹੜੀਆਂ ਠੋਸ ਸੈਂਕਸ਼ਨਸ ਜਿਹੜੀਆਂ ਇਹਨਾਂ ਉੱਤੇ ਲਗਾਤਾਰ ਲਾਈਆਂ ਜਾ ਰਹੀਆਂ ਨਾਰਥ ਕੋਰੀਆ ਦੇ ਉੱਤੇ। ਚਾਈਨਾ ਦਾ ਜਿਹੜਾ ਕੋਲ ਦਾ ਜਿਹੜਾ ਇੰਪੋਰਟ ਐਕਸਪੋਰਟ ਹੁੰਦਾ ਹੈ ਉਸ ਦੇ ਉੱਤੇ ਵੀ ਰੌਲਾ ਸੀਗਾ, ਤੇਲ ਨੂੰ ਲੈ ਕੇ ਵੀ ਸੀ, ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਜਿਹੜੇ ਆਰਥਿਕ ਤੌਰ ਦੇ ਉੱਤੇ ਜਿਹੜੀਆਂ ਤੰਗੀਆਂ ਪੇਸ਼ ਆ ਰਹੀਆਂ ਨਾਰਥ ਕੋਰੀਆ ਉਸ ਚੋਂ ਹੁਣ ਕਿਤੇ ਨਾ ਕਿਤੇ ਬਾਹਰ ਨਿਕਲਣਾ ਚਾਹੁੰਦਾ ਆ। ਤੇ ਜਿਹੜੇ ਚਾਈਨਾ ਦੇ ਵਿੱਚੋਂ ਇਹ ਹਰਜੋਤ ਸਿੰਘ ਜੀ ਕੱਲ ਜਿਹੜੀਆਂ ਕਈ ਰਿਪੋਰਟਾਂ ਆ ਰਹੀਆਂ ਸੀ ਉਹ ਕਹਿੰਦੇ ਸੀ ਵੀ ਕਿਮ ਜੋਂਗ ਉਨ ਬਿਲਕੁਲ ਤਿਆਰ ਆ ਡੀਨਿਊਕਲੀਅਰਾਈਜ਼ ਕਰਨ ਦੇ ਲਈ ਵੀ ਉਹ ਕਰਨ ਦੇ ਲਈ। ਪਰ ਇਹ ਵੀ ਹੁਣ ਨਾਲ ਦੇ ਨਾਲ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਦੇ ਵਿੱਚ ਕਿੰਨੀ ਕੁ ਜਿਹੜੀ ਆ ਉਹ ਸੱਚਾਈ ਹੋਊਗੀ। ਇਹ ਤਾਂ ਮੁਲਾਕਾਤ ਤੋਂ ਬਾਅਦ ਦੇ ਵਿੱਚ ਹੀ ਹੋਊਗਾ, ਖਾਸ ਕਰਕੇ ਹੁਣ ਉਦੋਂ ਖਾਸ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਜੇ ਹੁੰਦੀ ਆ ਤੇ ਉਤੋਂ ਉਹ ਵੀ ਜਿਹੜੇ ਨੈਸ਼ਨਲ ਐਡਵਾਈਜ਼ਰ ਜਿਹੜੇ ਜੌਨ ਬੋਲਟਨ ਬਣ ਚੁੱਕੇ ਆ, ਕਿਉਂਕਿ
ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੜਾ ਤਗੜਾ ਐਡੀਟੋਰੀਅਲ op-ed ਜਿਹੜਾ ਆਪਣਾ ਜਿਹੜਾ ਛਾਪਿਆ ਸੀ ਵੀ ਲੀਗਲ ਕੇਸ ਆਫ ਮਿਲਟਰੀ ਐਕਸ਼ਨ ਅਗੇਂਸਟ ਨਾਰਥ ਕੋਰੀਆ, ਵੀ ਉਹਨਾਂ ਦੇ ਉੱਤੇ ਕਿਉਂ ਆਪਾਂ ਨੂੰ ਪਹਿਲਾਂ ਜਿਹੜਾ ਆ ਇੱਕ ਫੌਜੀ ਹਮਲਾ ਜਿਹੜਾ ਉਹ ਕਰਨਾ ਚਾਹੀਦਾ ਆ। ਸੋ ਉਹ ਰਾਸ਼ਟਰਪਤੀ ਦੇ ਕੰਨ ਦੇ ਵਿੱਚ ਕੀ ਕਹਿਣਗੇ ਤੇ ਅੱਗੋਂ ਕਿਮ ਜੋਂਗ ਉਨ ਕੀ ਕਹੂਗਾ, ਇਹ ਬਹੁਤ ਜਿਹੜੀਆਂ ਇਸ ਟਾਈਮ ਕਿਆਸ ਰਹੀਆਂ ਹੀ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ। ਪਰ ਇੱਥੇ ਜਿਹੜੀ ਆਪਣੀ ਉਹਨਾਂ ਨੇ ਸੰਬੰਧ ਮਜ਼ਬੂਤ ਕੀਤੇ ਆ ਬਹੁਤ ਵਾਰੀ ਪਹਿਲੋਂ ਵੀ ਜਿਹੜਾ ਦੱਸਿਆ ਆ ਵੀ ਨਾਰਥ ਕੋਰੀਆ ਤੇ ਚਾਈਨਾ ਦੇ ਵਿੱਚ ਇੱਕ ਸੰਧੀ ਐਸੀ ਹੋਈ ਆ ਵੀ ਜੇ ਇੱਕ ਮੁਲਕ ਦੇ ਉੱਤੇ ਕੋਈ ਫੌਜੀ ਕਾਰਵਾਈ ਹੁੰਦੀ ਹੈ ਜਾਂ ਲੜਾਈ ਦੇ ਵਿੱਚ ਜਾਂਦਾ ਆ ਤੇ ਦੂਜੇ ਮੁਲਕ ਨੂੰ ਉਸ ਦਾ ਸਾਥ ਜਿਹੜਾ ਉਹ ਦੇਣਾ ਪੈਣਾ ਆ ਜੀ। ਸੋ ਅਮਰੀਕਾ ਨੂੰ ਵੀ ਇਸ ਚੀਜ਼ ਨੂੰ ਜਿਹੜਾ ਜ਼ਰੂਰ ਮੱਦੇਨਜ਼ਰ ਜਿਹੜਾ ਉਹ ਰੱਖਣਾ ਚਾਹੀਦਾ ਆ ਜੇ ਕੋਈ ਮਿਲਟਰੀ ਐਕਸ਼ਨ ਦੀ ਨੌਬਤ ਤੱਕ ਜਿਹੜੀ ਆ ਉਹ ਆਉਂਦੀ ਆ। ਬਿਲਕੁਲ ਇਹ ਵੀ ਹੋ ਸਕਦਾ ਵੀ ਪ੍ਰੈਜ਼ੀਡੈਂਟ ਟਰੰਪ ਨਾਲੋਂ ਜਿਹੜੇ ਨਵੇਂ ਐਡਵਾਈਜ਼ਰ ਬਣੇ ਹੈਗੇ ਹੁਣ ਜੌਨ ਬੋਲਟ ਉਹਨਾਂ ਦੇ ਡਰ ਦੇ ਮਾਰੇ ਵੀ ਗਏ ਹੋਣ, ਕਿਉਂਕਿ ਉਹਨਾਂ ਦਾ ਸਟੈਂਡ ਕਾਫੀ ਸਖਤ ਹੈਗਾ ਨਾਰਥ ਕੋਰੀਆ ਤੇ ਈਰਾਨ ਦੇ ਅਗੇਂਸਟ। ਤੇ ਜਿਹੜੇ ਮਿਸਟਰ ਕਿਮ ਹੈਗੇ ਆ ਕਹਿੰਦੇ ਵੀ ਇਹ ਕਾਫੀ ਸਮੇਂ ਤੋਂ ਬਾਅਦ ਜਿਹੜੇ ਚਾਈਨਾ ਦੇ ਵਿੱਚ ਗਏ ਹੈਗੇ ਆ ਤੇ ਚਾਈਨਾ ਵੀ ਕਾਫੀ ਜਿਹੜਾ ਪ੍ਰੈਸ਼ਰ ਆ ਉਹ ਨਾਰਥ ਕੋਰੀਆ ਤੇ ਪਾ ਰਿਹਾ ਸੀ ਨਿਊਕਲੀਅਰ ਜਿਹੜੇ ਆਰਸਨਲ ਆ ਉਹਨਾਂ ਨੂੰ ਘਟਾਉਣ ਦੇ ਲਈ। ਪਰ ਕਹਿੰਦੇ ਵੀ ਇਹ ਜਿਹੜੀ ਮੀਟਿੰਗ ਆ ਇੰਨੀ ਸੀਕ੍ਰੇਸੀ ਨਾਲ ਰੱਖੀ ਗਈ ਹੈਗੀ ਆ ਵੀ 2 ਦਿਨਾਂ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਦੋਨਾਂ ਕੰਟਰੀਆਂ ਦੇ ਮੀਡੀਆ ਨੇ ਅਨਾਉਂਸ ਕੀਤਾ ਜਦੋਂ ਉਹ 2 ਦਿਨ ਜਾ ਚੁੱਕੇ ਸੀ। ਤੇ ਹੁਣ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਵੀ ਉਹ ਕਿੰਨੀ ਕੁ ਜਿਹੜੀ ਆਪਣੀ ਨੈਗੋਸ਼ੀਏਸ਼ਨ ਆ ਕਿਸ ਹਿਸਾਬ ਦੇ ਨਾਲ ਕਰਦੇ ਆ। ਪਹਿਲਾਂ ਤਾਂ ਜਿਹੜਾ ਬੜੇ ਕਹਿੰਦੇ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਬਣੇ ਹੀ ਹੈਗੇ ਆ ਉਹ ਤੋਂ ਬਾਅਦ ਜਿਹੜਾ ਮਿਸਟਰ ਕਿਮ ਆ ਉਹਨੇ ਕਾਫੀ ਜ਼ੋਰ ਲਾ ਕੇ ਹਾਈਡਰੋਜਨ ਬੰਬ ਦੀ ਵੀ ਟੈਸਟ ਦੀ ਤਿਆਰੀ ਕੀਤੀ, ਮਿਸਲ ਜਿਹੜੀਆਂ ਆ US ਨੂੰ ਹਿੱਟ ਕਰਨ ਵਾਲੀਆਂ ਉਹਨਾਂ ਦੀ ਵੀ ਟੈਸਟਿੰਗ ਕੀਤੀ ਹੈਗੀ ਆ। ਉਹ ਤੋਂ ਬਾਅਦ ਇੱਕਦਮ ਫਿਰ ਜਦੋਂ USA ਨੇ ਪ੍ਰੈਸ਼ਰ ਪਾਇਆ ਤੇ ਫਿਰ ਸਾਊਥ ਕੋਰੀਆ ਦੇ ਵਿੱਚ ਵਿੰਟਰ ਓਲੰਪਿਕਸ 'ਚ ਪੂਰੀ ਤਰ੍ਹਾਂ ਹਿੱਸਾ ਲਿਆ ਤੇ ਆਪਣੀ ਭੈਣ ਨੂੰ ਵੀ ਉੱਥੇ ਭੇਜਿਆ ਉਹਨਾਂ ਨੇ। ਤੇ ਹੁਣ ਦੇਖੋ ਵੀ ਚਾਈਨਾ ਦੀ ਵਿਜ਼ਿਟ ਤੋਂ ਬਾਅਦ ਜਿਹੜਾ ਸਾਊਥ ਕੋਰੀਆ ਤੇ USA ਦੇ ਨਾਲ ਜਿਹੜੀ ਉਹਨਾਂ ਦੀ ਨੈਗੋਸ਼ੀਏਸ਼ਨ ਹੋਣੀ ਆ ਵੀ ਕਿੱਥੇ ਜਾ ਕੇ ਉਹ ਹੋਊਗੀ। ਜੀ ਬਿਲਕੁਲ ਇਹ ਦੇਖਣ ਦੀ ਗੱਲ ਰਹੇਗੀ। ਬਾਕੀ ਜਿਹੜਾ ਨਾਰਥ ਕੋਰੀਆ ਦਾ ਜਿਹੜਾ ਸਟੇਟ ਮੀਡੀਆ ਆ ਉਹ ਇਹੀ ਕਹਿੰਦੇ ਦਰਸਾ ਰਿਹਾ ਵੀ ਕਿਸ ਤਰੀਕੇ ਦੇ ਨਾਲ ਕਿੱਡਾ ਵਿਸ਼ਾਲ ਸਵਾਗਤ ਜਿਹੜਾ ਆ ਉਹਨਾਂ ਦੇ ਲੀਡਰ ਦਾ ਚਾਈਨਾ ਦੇ ਵਿੱਚ ਹੋਇਆ ਆ ਤੇ ਉਹੀ ਨਾਰਥ ਕੋਰੀਆ ਚਾਈਨਾ ਸਮਿਟ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਆ ਉਹ ਗੱਲ ਆਖੀ ਆ। ਬਹੁਤ ਸਾਰੇ ਜਿਹੜੇ ਲੋਕ ਆ ਇਹ ਵੀ ਜਿਹੜੀ ਹੁਣ ਕਹਿ ਲਓ ਵੀ ਗੱਲਾਂ ਕਰ ਰਹੇ ਨੇ ਵੀ ਇਹ ਜਿਹੜੇ ਜੀ ਜਿਨਪਿੰਗ ਨਾਲ ਮਿਲ ਕੇ ਆਏ ਨੇ ਇਹ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਹੋਣੀ ਆ ਉਸ ਦੀ ਜਿਹੜੀ ਉਹਨਾਂ ਤੋਂ ਕਿਊਜ਼ ਲੈ ਕੇ ਆਏ ਨੇ ਤਿਆਰੀ ਕਰਨ ਦੇ ਲਈ ਵੀ ਮੈਂ ਕਿੱਦਾਂ ਦੀ ਗੱਲ ਕਰਾਂ ਕਿਵੇਂ ਗੱਲ ਕਰਾਂ, ਕਿਉਂਕਿ ਕਿਤੇ ਨਾ ਕਿਤੇ ਪੂਰੇ ਵਿਸ਼ਵ ਦੇ ਵਿੱਚ ਨਾਰਥ ਕੋਰੀਆ ਦਾ ਸਭ ਤੋਂ ਨਜ਼ਦੀਕੀ ਮੁਲਕ ਜੇ ਕੋਈ ਹੈਗਾ ਆ ਤੇ ਉਹ ਚਾਈਨਾ ਹੀ ਆ ਜੀ। ਤੇ ਉਹ ਉਹਨਾਂ ਦੀ ਹੀ ਕਹਿਣ ਦੇ ਉੱਤੇ ਜਾਂ ਹੋ ਸਕਦਾ ਵੀ ਚਾਈਨਾ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਡੀਨਿਊਕਲੀਅਰਾਈਜ਼ ਦੀ ਜਿਹੜੀ ਗੱਲ ਆ ਉਹ ਆਖੀ ਜਾ ਰਹੀ ਹੋਵੇ। ਸੋ ਇਹ ਇੱਕ ਕਾਫੀ ਇਸ ਟਾਈਮ ਦਵੰਦ ਆ ਹਰ ਇੱਕ ਦੇ ਕਹਿ ਲਓ ਵੀ ਜਿੰਨੇ ਮੂੰਹ ਆਉਂਦੀਆਂ ਜਿਹੜੀਆਂ ਇਸ ਟਾਈਮ ਕਿਆਸ ਰਹੀਆਂ ਉਹਨੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ। ਪਰ ਆਉਣ ਵਾਲੇ ਸਮੇਂ ਦੇ ਲਈ ਇਹ ਇੱਕ ਕਾਫੀ ਇੰਪੋਰਟੈਂਟ ਜਿਹੜੀ ਆ ਇਹ ਹਿਸਟੋਰਿਕ ਇਵੈਂਟ ਜਿਹੜੀ ਉਹ ਹੋਊਗੀ ਜਦੋਂ ਰਾਸ਼ਟਰਪਤੀ ਟਰੰਪ ਤੇ ਕਿਮ ਜੋਂਗ ਉਨ ਜੇ ਮੁਲਾਕਾਤ ਉਹਨਾਂ ਦੀ ਭਵਿੱਖ ਦੇ ਵਿੱਚ ਹੁੰਦੀ ਆ। ਸੋ ਇਹਦੇ ਸੰਬੰਧ ਦੇ ਵਿੱਚ ਕੈਬਨ ਰੱਡ ਇੱਕ ਜਿਹੜੇ ਆ ਪਹਿਲਾਂ ਆਸਟ੍ਰੇਲੀਆ ਦੇ ਫਾਰਮਰ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਆ ਜਿਹੜੇ ਕਿ ਜਿਨ੍ਹਾਂ ਦੇ ਚਾਈਨਾ ਦੇ ਨਾਲ ਕਾਫੀ ਗੁੱਡ ਰਿਲੇਸ਼ਨ ਹੈਗੇ ਤੇ ਉਹਨਾਂ ਨੇ ਜਿੱਦਾਂ ਅੱਜ ਹਾਂਗਕਾਂਗ ਦੇ ਵਿੱਚ ਇਹ ਕਿਹਾ ਵੀ ਚਾਈਨਾ ਇਹ ਨਹੀਂ ਚਾਹੁੰਦਾ ਹੈਗਾ ਵੀ ਜਿਹੜਾ USA ਆ ਉਹ ਇਕੱਲਾ ਹੀ ਜਿੱਦਾਂ ਨਾਰਥ ਕੋਰੀਆ ਦੇ ਨਾਲ ਜਾਂ ਕੋਰੀਅਨ ਪੈਨਿਨਸੂਲਾ ਦੇ ਵਿੱਚ ਆਪਣੀ ਗੱਲਬਾਤ ਕਰੇ ਤੇ ਚਾਈਨਾ ਵੀ ਆਪਣੇ ਆਪ ਨੂੰ ਵਿੱਚ ਇਨਵੋਲਵ ਕਰਨਾ ਚਾਹੁੰਦਾ ਹੈਗਾ। ਕਹਿੰਦੇ ਵੀ ਚਾਈਨਾ ਕਹਿੰਦਾ ਆ ਵੀ ਉਹ ਸਾਡੇ ਤੋਂ ਬਿਨਾਂ ਉੱਥੇ ਕੋਈ ਗੱਲਬਾਤ ਨਹੀਂ ਹੋ ਸਕਦੀ ਹੈਗੀ। ਤੇ ਹਰਜੋਤ ਸਿੰਘ ਜੀ ਇੱਕ ਚੀਜ਼ ਮੈਂ ਹੋਰ ਇੱਕ ਜਿਹੜਾ ਓਪੀਨੀਅਨ ਆਰਟੀਕਲ ਜਿਹੜੇ ਇੱਕ ਪੜ੍ਹ ਰਹੇ ਸੀ ਉਸ ਦੇ ਵਿੱਚ ਦੱਸ ਰਹੇ ਸੀਗੇ ਵੀ ਚਾਈਨਾ ਚਾਹੁੰਦਾ ਨਹੀਂ ਆ ਵੀ ਉਹਨਾਂ ਦੇ ਬਾਰਡਰ ਦੇ ਉੱਤੇ ਜਿਹੜੇ ਅਮਰੀਕੀ ਫੌਜੀ ਜਿਹੜੀ ਆ ਆਉਣ। ਉਹ ਇਹ ਵੀ ਨਹੀਂ ਚਾਹੁੰਦਾ ਵੀ ਨਾਰਥ ਕੋਰੀਆ ਤੇ ਸਾਊਥ ਕੋਰੀਆ ਕਿਤੇ ਆਪਸ ਦੇ ਵਿੱਚ ਉਹਨਾਂ ਦਾ ਪੂਰਨ ਤੌਰ ਦੇ ਉੱਤੇ ਸਮਝੌਤਾ ਹੋ ਜਾਵੇ ਤੇ ਉਹਦੇ ਨਾਲ ਇੱਕ ਜਿਹੜਾ ਕੋਰੀਅਨ ਪੈਨਸੂਲਾ ਬਣਨ ਤੋਂ ਬਾਅਦ ਦੇ ਵਿੱਚ ਜਿਹੜੇ ਅਮਰੀਕੀ ਫੌਜੀ ਆ ਚਾਈਨਾ ਦੇ ਬਾਰਡਰ ਦੇ ਉੱਤੇ ਆ ਜਾਣ, ਕਿਉਂਕਿ ਨਾਰਥ ਕੋਰੀਆ ਦਾ ਬਾਰਡਰ ਚਾਈਨਾ ਦੇ ਨਾਲ ਜਿਹੜਾ ਉਹ ਲੱਗਦਾ ਆ। ਸੋ ਇਹ ਵੀ ਨਹੀਂ ਚਾਹਣਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿਹੜੇ ਜਿਹੜੇ ਜੀ ਜਿਨਪਿੰਗ ਆ ਉਹਨਾਂ ਨੇ ਕੀ ਜਿਹੜਾ ਕਿਮ ਜੋਂਗ ਉਨ ਨੂੰ ਜਿਹੜਾ ਉਹ ਸਿਖਾਇਆ ਹੋਊਗਾ, ਕੀ ਜਿਹੜੀ ਉਹਨਾਂ ਦੇ ਨਾਲ ਗੱਲ ਕੀਤੀ ਹੋਊਗੀ। ਜੇ ਵਾਕਿਆ ਡੀਨਿਊਕਲੀਅਰਾਈਜੇਸ਼ਨ ਦੀ ਜਿਹੜੀ ਗੱਲ ਦੇ ਵਿੱਚ ਉਹਨਾਂ ਨੇ ਪੁਸ਼ਟੀ ਜਿਹੜੀ ਕੋਈ ਕਰ ਰਿਹਾ ਆ ਤਾਂ ਇੱਕ ਵੈਸੇ ਤਾਂ ਸੁਭਾਵਿਕ ਰੂਪ ਦੇ ਵਿੱਚ ਬਹੁਤ ਇੱਕ ਚੰਗੀ ਗੱਲ ਆ।
ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਵੀ ਇਹ ਬਸ ਇੱਕ ਇਸ ਦੀ ਖੇਡ ਆ ਪਿਛਲੇ ਖਾਤੇ ਵੀ ਅੰਦਰ ਜਿਹੜਾ ਸ਼ਾਇਦ ਉਹ ਤਿਆਰੀ ਜਿਹੜੀ ਤੇਜ਼ ਕਰ ਰਿਹਾ ਹੋਵੇ, ਹੋ ਸਕਦਾ ਇਹ ਕਿਉਂਕਿ ਬਹੁਤ ਵੱਡੀ ਤੌਰ ਦੇ ਉੱਤੇ ਜਿਹੜੀ ਇੱਕ ਬ੍ਰੇਕ ਥਰੂ ਜਿਹੜੀ ਮੀਟਿੰਗ ਸੀਗੀ ਇਹਨਾਂ ਦੀ ਜਿਹੜੀ ਚਾਈਨਾ ਦੇ ਨਾਲ, ਕਿਉਂਕਿ ਡਿਪਲੋਮੈਟਿਕ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ਆਈਸੋਲੇਸ਼ਨ ਜਿਹੜੀ ਨਾਰਥ ਕੋਰੀਆ ਨੂੰ ਝੱਲਣੀ ਪੈ ਰਹੀ ਆ। ਇਸ ਸਾਲ ਦੇ ਵਿੱਚ ਸਾਊਥ ਕੋਰੀਆ ਦੇ ਪਹਿਲੋਂ ਜਿਹੜੇ ਕੁਝ ਅਧਿਕਾਰੀ ਆ ਉਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਮੁਲਾਕਾਤਾਂ ਜਿਹੜੀਆਂ ਹੋਈਆਂ ਸੀ, ਉਸ ਤੋਂ ਬਾਅਦ ਹੁਣ ਚਾਈਨਾ ਨਾਲ, ਤਾਂ ਹੁਣ ਜਿਹੜੇ ਸਾਊਥ ਕੋਰੀਆ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਹੋਣੀ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਹੋ ਸਕਦੀ ਆ। ਸੋ ਕਾਫੀ ਕੁਛ ਇਸ ਦੇ ਵਿੱਚ ਅਜੇ ਭਵਿੱਖ ਦੇ ਵਿੱਚ ਆ, ਭਵਿੱਖ ਦੇ ਗਰਭ ਦੇ ਵਿੱਚ ਆ, ਦੇਖਦੇ ਕੀ ਹੁੰਦਾ ਆ, ਪਰ ਹੋਪਫੁਲੀ ਜਿਹੜਾ ਪੋਜ਼ਿਟਿਵ ਵੀ ਜਿਹੜੀ ਆ ਉਹ ਗੱਲ ਰਹੇ। ਪਰ ਹੁਣ ਤੱਕ ਜੋ ਵੀ ਜਿਹੜੀ ਡਿਸਕਸ਼ਨ ਆ, ਜਿਹੜਾ ਮਿਸਟਰ ਕਿਮ ਆ ਨਾਰਥ ਕੋਰੀਆ ਦਾ ਲੀਡਰ ਦੇ ਨਾਲ ਦੀ ਨਾਲ ਜਿਹੜਾ ਮਿਸਟਰ ਜ਼ੀ ਆ ਚਾਈਨਾ ਦਾ ਲੀਡਰ, ਉਹਨਾਂ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈਗੀ ਆ ਉਹਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜਾ ਬਾਹਰ ਨਹੀਂ ਆਈ ਹੈਗੀ ਗੱਲ ਵੀ ਕਿਹੜੀ ਵਿਸ਼ੇ ਦੇ ਉੱਤੇ ਉਹਨਾਂ ਦੀ ਡਿਸਕਸ਼ਨ ਹੋਈ ਹੈਗੀ ਆ ਜੀ। ਵੀ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨਾਲ ਜਿਹੜੀ ਗੱਲਬਾਤ ਕਰਨੀ ਹੈਗੀ ਆ ਡੀ ਨਿਊਕਲੀਅਰਾਈਜੇਸ਼ਨ ਬਾਰੇ ਕਰਨੀ ਹੈਗੀ ਆ, ਉਹਦੇ ਬਾਰੇ ਕੀ ਡਿਸਕਸ ਕਰਨਾ ਹੈਗਾ ਆ। ਪਰ ਚਾਈਨਾ ਦੇ ਜਿਹੜੇ ਗਵਰਨਮੈਂਟ ਆ ਉਹ ਕਹਿੰਦੇ ਵੀ ਅਸੀਂ ਵਾਈਟ ਹਾਊਸ ਨੂੰ ਜਿਹੜੀ ਮਿਸਟਰ ਕਿਮ ਦੀ ਵਿਜ਼ਿਟ ਸੀਗੀ ਉਹਦੇ ਬਾਰੇ ਅਸੀਂ ਮੈਸੇਜ ਦਿੱਤਾ ਸੀ। ਇਹ ਉਹਨਾਂ ਨੇ ਅੱਜ ਜਿਹੜਾ ਆਪਣੀ ਨਿਊਜ਼ ਦੱਸੀ ਹੈਗੀ ਆ ਚਾਈਨਾ ਦੇ ਮੀਡੀਆ ਨੇ, ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਟਵਿੱਟਰ ਦੇ ਉੱਤੇ ਅੱਜ ਇਹ ਵੀ ਕਿਹਾ ਵੀ ਅਗਰ ਇਹ ਡਿਪਲੋਮੈਟਿਕ ਸਕਸੈਸ ਜਿਹੜੀ ਹੁੰਦੀ ਹੈਗੀ ਹੋਣ ਦੇ ਗੁੱਡ ਚਾਂਸ ਹੈਗੇ ਆ, ਤੇ ਮੈਨੂੰ ਲੱਗਦਾ ਆ ਵੀ ਜਿਹੜਾ ਮਿਸਟਰ ਕਿਮ ਆ ਉਹ ਆਪਣੇ ਲੋਕਾਂ ਲਈ ਤੇ ਹਿਊਮੈਨਿਟੀ ਦੇ ਲਈ ਗੁੱਡ ਕੰਮ ਕਰੂਗਾ। ਸੋ ਉਹਨਾਂ ਨੇ ਹਜੇ ਤੱਕ ਜਿਹੜਾ ਆਪਣਾ ਮੈਸੇਜ ਆ ਉਹ ਪੋਜ਼ਿਟਿਵ ਹੀ ਰੱਖਿਆ ਹੈਗਾ ਜੀ। ਤੇ ਆਓ ਅਗਲੀ ਜਿਹੜੀ ਗੱਲ ਕਰਦੇ ਆ, ਆਪਾਂ ਦੇਖਿਆ ਸੀਗਾ ਵੀ ਕੱਲ ਕਿੱਦਾਂ ਇੱਕ ਸਾਬਕਾ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਸਟੀਵਨ ਸੀਗੇ, ਉਹਨਾਂ ਨੇ ਇੱਕ ਆਪਣੇ ਓਪੀਨੀਅਨ ਆਰਟੀਕਲ ਦੇ ਵਿੱਚ ਐਡੀਟੋਰੀਅਲ ਦੇ ਵਿੱਚ ਜਿਹੜਾ ਉਹ ਛਾਪਿਆ ਸੀਗਾ ਵੀ ਜਿਹੜਾ ਸੈਕੰਡ ਅਮੈਂਡਮੈਂਟ ਆ ਉਸ ਨੂੰ ਰਿਪੀਲ ਕਰ ਦੇਣਾ ਚਾਹੀਦਾ, ਉਸ ਨੂੰ ਜਿਹੜਾ ਆ ਉਹ ਕੱਢ ਦੇਣਾ ਚਾਹੀਦਾ, ਉਸ ਦਾ ਕੋਈ ਕੰਮ ਨਹੀਂ ਆ ਅੱਜ ਦੇ ਯੁੱਗ ਦੇ ਵਿੱਚ। ਤੇ ਉਸ ਦੇ ਉੱਤੇ ਜਿਹੜੇ NRA ਡੋਨਲਡ ਟਰੰਪ ਜਿਹੜੇ NRA ਆ ਤੇ ਨਾਲ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੇ ਕਾਫੀ ਜਿਹੜੀ ਝਾੜ ਪਾਈ ਆ ਉਹਨਾਂ ਨੂੰ, ਉਹਨਾਂ ਦੇ ਖਿਲਾਫ ਜਿਹੜੇ ਬੋਲੇ ਨੇ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦੇ ਹੋਏ ਆਖਿਆ ਵੀ ਜਿਹੜਾ ਸੈਕੰਡ ਅਮੈਂਡਮੈਂਟ ਆ ਵਿਲ ਨੈਵਰ ਬੀ ਰਿਪੀਲਡ, ਵੱਡੇ ਜਿਹੜੇ ਕੈਪੀਟਲ ਲੈਟਰਸ ਦੇ ਵਿੱਚ ਉਹਨਾਂ ਨੇ ਆਖਿਆ ਵੀ ਕਹਿੰਦੇ ਚਾਹੇ ਜਿੰਨੇ ਡੈਮੋਕ੍ਰੇਟ ਪਾਰਟੀ ਵਾਲੇ ਜਾਂ ਜਿੰਨੇ ਵੀ ਡੈਮੋਕ੍ਰੇਟਸ ਆ ਉਹ ਚਾਹਣ ਤੇ ਇਹ ਜਿਹੜੀਆਂ ਗੱਲ ਕਦੀ ਵੀ ਅਸੀਂ ਰਿਪੀਲ ਨਹੀਂ ਕਰਾਂਗੇ। ਤੇ ਜਿਹੜੇ ਫਾਰਮਰ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਇਹ ਗੱਲਾਂ ਜਿਹੜੀਆਂ ਉਹ ਨਹੀਂ ਹੋਣਗੀਆਂ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਵੀ ਨੀਡ ਮੋਰ ਰਿਪਬਲਿਕਨਸ ਇਨ 2018 ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ, ਤੇ ਨਾਲ ਦੇ ਨਾਲ ਤਾਂ ਜੋ ਆਪਣੇ ਕੋਲ ਸੁਪਰੀਮ ਕੋਰਟ ਜਿਹੜਾ ਪੱਕਾ ਆ ਉਹ ਰਵੇ। ਸੋ ਸੁਪਰੀਮ ਕੋਰਟ ਦੇ ਵਿੱਚ ਤਾਂ ਕਹਿੰਦੇ ਵੀ ਸਾਡਾ ਪੂਰਾ ਕੰਟਰੋਲ ਰਹਿਣਾ ਚਾਹੀਦਾ ਹੈਗਾ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿੱਦਾਂ ਦੀ ਡੈਮੋਕ੍ਰੇਸੀ ਜਿਹੜੀ ਆ ਇਹ ਨਾਲ ਦੇ ਨਾਲ ਹੋਈ ਆ। ਪਰ ਇਹ ਬਿਆਨ ਉਦੋਂ ਆਏ ਆ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਜਿਹੜਾ ਉੱਥੇ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਮਾਰਚ ਕੀਤਾ ਹੈਗਾ, ਅਮਰੀਕਾ ਦੇ ਵਿੱਚ ਜਿਹੜੇ ਵੱਖ-ਵੱਖ ਜਗ੍ਹਾ ਤੇ ਮਾਰਚ ਹੋਏ। ਹਾਂਜੀ ਬਿਲਕੁਲ, ਜਿਹਦੇ ਵਿੱਚ ਉਹਨਾਂ ਦਾ ਮੇਨ ਕੰਸਰਨ ਇਹ ਸੀ ਵੀ ਜਿਹੜਾ ਗਨ ਕੰਟਰੋਲ ਆ ਉਹਨੂੰ ਕਿਸ ਤਰ੍ਹਾਂ ਕੀਤਾ ਜਾਵੇ। ਸੋ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਜਿਹੜੀ ਗਨ ਕੰਟਰੋਲ ਵਾਲੀ ਗੱਲਬਾਤ ਆ ਉਹ ਹੋਊਗੀ। ਬਿਲਕੁਲ ਗੱਲਾਂ ਹੋਣਗੀਆਂ, ਫਿਰ ਜਿਹੜਾ ਉਹ ਗੱਲ ਜਿਹੜੀ ਦੱਬੀ ਜਾਊਗੀ, ਫਿਰ ਸ਼ੂਟਿੰਗ ਹੋਊਗੀ, ਫਿਰ ਗੱਲਾਂ ਹੋਣਗੀਆਂ। ਇਹ ਇੱਕ ਨਵਾਂ ਨਾਰਮਲ ਅਮਰੀਕਾ ਦੇ ਵਿੱਚ ਬਣਦਾ ਜਾ ਰਿਹਾ, ਜੋ ਕਿ ਇੱਕ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ। ਮੈਂ ਦੇਖ ਰਿਹਾ ਸੀਗਾ ਵੀ ਖਾਸ ਕਰਕੇ ਜਿਹੜੇ ਫੌਕਸ ਨਿਊਜ਼ ਵਾਲੇ ਤੇ ਜਿੰਨੇ ਵੀ ਰਾਈਟ ਵਿੰਗ ਕੰਜ਼ਰਵੇਟਿਵ ਜਿਹੜੇ ਹੈਗੇ ਨੇ ਉਹ ਰਿਪੋਰਟਰਸ ਜਾਂ ਜਿਹੜੇ ਵੀ ਆ ਉਹਨਾਂ ਨੇ ਇਹੀ ਕਿਹਾ ਵੀ ਇਹ ਸਿਰਫ ਤੇ ਸਿਰਫ ਇਹਨਾਂ ਨੂੰ ਮਿਲੀਅਨਸ ਆਫ ਡਾਲਰ ਸਟੂਡੈਂਟਸ ਨੂੰ ਜਿਹੜੇ ਦਿੱਤੇ ਗਏ ਨੇ, ਬੈਂਕ ਰੋਲਿੰਗ ਇਹਨਾਂ ਦੀ ਕੀਤੀ ਆ। ਇਹ ਆਪਣੇ ਪੱਧਰ ਦੇ ਉੱਤੇ ਇਹਨਾਂ ਨੇ ਕੁਝ ਨਹੀਂ ਕੀਤਾ, ਇਹਨਾਂ ਨੂੰ ਡੈਮੋਕ੍ਰੇਟ ਪਾਰਟੀ ਵਾਲਿਆਂ ਨੇ ਮੋਹਰੇ ਲਾ ਕੇ ਜਿਹੜਾ ਇਹ ਸਾਰੇ ਆਰਗੇਨਾਈਜ਼ ਜਿਹੜੀਆਂ ਕਰਵਾਇਆ ਆ। ਕਹਿੰਦੇ ਸਾਨੂੰ ਨਹੀਂ ਸੁਣਨੀਆਂ 17 ਸਾਲ ਦੇ ਨਿਆਣੇ ਦੀ ਗੱਲ, 18 ਸਾਲਾਂ ਦੇ ਨਿਆਣੇ ਦੀ ਗੱਲ ਵੀ ਸਾਡੇ ਕੋਲ ਬੰਦੂਕ ਚਾਹੀਦੀ ਆ ਕਿ ਨਹੀਂ ਚਾਹੀਦੀ। ਇਹ ਜਾਓ ਜਾ ਕੇ ਆਪਣੀਆਂ ਗੱਲਾਂ ਕਰੋ। ਰਿਕ ਸੈਂਟੋਰਮ ਜੋ ਕਿ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ, ਉਹਨਾਂ ਨੇ CNN ਦੇ ਉੱਤੇ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਆਖਿਆ ਵੀ ਨਿਆਣਿਆਂ ਨੂੰ ਤਾਂ CPR ਸਿੱਖਣਾ ਚਾਹੀਦਾ, ਵੀ ਜਦੋਂ ਗੋਲੀ ਵੱਜੀ ਹੋਵੇ ਤਾਂ ਐਟਲੀਸਟ ਜਿਹੜੇ CPR ਦੇ ਕੇ ਜਿਹੜੇ ਗਾਂ ਨਿਆਣੇ ਨੂੰ ਜਿਹੜਾ ਬਚਾਉਣ ਦੀ ਗੱਲ ਕਰੇ। ਇਹ ਤਾਂ ਉਦਾਂ ਦੀ ਗੱਲ ਹੋ ਗਈ ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟ ਦੇ ਵਿੱਚ ਨਵਾਂ ਲਾਅ ਲਿਆਉਣ ਦੀ ਗੱਲ ਕੋਸ਼ਿਸ਼ ਸੀ ਵੀ 5 ਗੈਲਨ ਦੀ ਬਾਲਟੀ ਕੀ ਜਿਹੜੀ ਪੱਥਰਾਂ ਨਾਲ ਭਰ ਕੇ ਰੱਖੋ ਤਾਂ ਜੋ ਜਦੋਂ ਕੋਈ ਸ਼ੂਟਿੰਗ ਕਰਦਾ ਤੇ ਉਹਦੇ ਪੱਥਰ ਮਾਰੇ ਜਾਣ। ਪੈਨਸਿਲਵੇਨੀਆ ਦੇ ਇੱਕ ਸਕੂਲ ਡਿਸਟ੍ਰਿਕਟ ਦੇ ਵਿੱਚ। ਸੋ ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਦੇਖਣੀਆਂ ਜਾ ਰਹੀਆਂ ਆ।
ਮਾਰਚ ਫਾਰ ਆਵਰ ਲਾਈਵਸ ਨੂੰ ਉਹਨਾਂ ਨੇ ਕਿਹਾ ਵੀ ਇਹ ਮਾਰਚ ਜਿਹੜੀ ਆ ਇਹ ਸਿਰਫ ਗਨਜ਼ ਨੂੰ ਬੈਨ ਕਰਨ ਦੇ ਲਈ ਆ। ਇਹ ਸਾਰਾ ਕੁਝ ਹੋ ਰਿਹਾ ਆ। 8 ਲੱਖ ਦੇ ਤਕਰੀਬਨ ਹਰਜੋਤ ਸਿੰਘ ਜੀ ਜਿਹੜੇ ਆંકੜਿਆਂ ਦੇ ਮੁਤਾਬਕ ਦੱਸਿਆ ਜਾਂਦਾ ਵੀ ਪੂਰੇ ਅਮਰੀਕਾ ਭਰ ਦੇ ਵਿੱਚ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੇ ਕਦੀ ਕੁਝ ਨਹੀਂ ਆਰਗੇਨਾਈਜ਼ ਕੀਤਾ, ਜਿਨ੍ਹਾਂ ਨੇ ਕਦੀ ਕੁਝ ਨਹੀਂ ਕੀਤਾ, ਉਹ ਇਕੱਠੇ ਹੋਏ। ਉਹਨਾਂ ਨੂੰ ਆਪਣੀ ਜਾਨਾਂ ਦੀ ਜਿਹੜੀ ਕਹਿ ਲਓ ਵੀ ਕਿਤੇ ਨਾ ਕਿਤੇ ਲੱਗਾ ਵੀ ਖਤਰੇ 'ਚ ਆ, ਤੇ ਇਹਦੇ ਕਰਕੇ ਜਿਹੜਾ ਉਹ ਆਏ। ਬਹੁਤ ਸਾਰੇ ਹੋਰ ਸੈਲੀਬ੍ਰਿਟੀ ਵੀ, ਬਹੁਤ ਜਿਹੜੇ ਲੋਕ ਆ ਉਹਨਾਂ ਨੇ ਵੀ ਇਸ ਦੇ ਵਿੱਚ ਜਿਹੜਾ ਇਹਨਾਂ ਬੱਚਿਆਂ ਦਾ ਜਿਹੜਾ ਉਹ ਸਾਥ ਵੀ ਜਿਹੜਾ ਨਾਲ ਦੇ ਨਾਲ ਦਿੱਤਾ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਪਰ ਜਿਹੜਾ ਰਾਈਟ ਵਿੰਗ ਦੇ ਲਈ ਜ਼ਰੂਰ ਇੱਕ ਇਹਨਾਂ ਨੂੰ ਜਿਹੜਾ ਦੇਖਣਾ ਵੀ ਚਾਹੀਦਾ ਹੈ, ਖਤਰੇ ਵਾਲੀ ਗੱਲ ਵੀ ਆ ਵੀ ਕਿਉਂਕਿ ਜੇ 8 ਲੱਖ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਅੱਧੇ 50% ਜਿਹੜੇ ਨਿਆਣੇ ਆ ਜੇ ਉਹ ਵੋਟ ਪਾਉਣ ਦੇ ਕਹਿ ਲਓ ਵੀ ਰਜਿਸਟਰ ਕਰਦੇ ਨੇ ਜਾਂ ਵੋਟ ਪਾਉਂਦੇ ਨੇ ਤਾਂ ਉਹਦੇ ਨਾਲ ਕਈ ਸੀਟਾਂ ਦੇ ਵਿੱਚ ਵੱਡੇ ਉਲਟ ਫੇਰ ਜਿਹੜੇ ਆ ਉਹ ਦੇਖੇ ਜਾ ਸਕਦੇ ਆ। ਪਿਛਲੀ ਵਾਰ ਵੀ ਇਲੈਕਸ਼ਨ ਦੇ ਰਿਜ਼ਲਟ ਹੋਰ ਹੋਣੇ ਸੀ ਜੇ ਜਿਹੜੀ ਜਿੰਨੀ ਵੀ ਸਟੂਡੈਂਟ ਪੋਪੂਲੇਸ਼ਨ ਆ, ਯੰਗ ਜਨਰੇਸ਼ਨ, ਜੇ ਉਹ ਵੋਟਾਂ ਪਾਉਂਦੀ, ਕਿਉਂਕਿ ਜਦੋਂ ਸੈਂਡਰਸ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ ਉਹਦੇ ਨਾਲ ਜਿਹੜਾ ਉਹਨਾਂ ਦਾ ਸਪੋਰਟ ਬੇਸ ਸੀਗਾ, ਮੋਸਟਲੀ ਜਿਹੜਾ ਸੀਗਾ ਕਾਲਜ ਸਟੂਡੈਂਟ ਸੀਗੇ, ਉਹਨਾਂ ਨੇ ਵੋਟਾਂ ਨਹੀਂ ਪਾਈਆਂ, ਜਿਹੜੇ ਇਲੈਕਸ਼ਨ ਦੇ ਰਿਜ਼ਲਟ ਡਿਫਰੈਂਟ ਆਏ। ਤੇ ਅਗਲੀ ਖਬਰ ਵੱਲ ਚਲੀਏ ਜਿਹੜੀ ਜੈਰੀਮੈਂਡਰਿੰਗ। ਹਾਂਜੀ ਬਿਲਕੁਲ, ਉਸ ਦੇ ਉੱਤੇ ਵੀ ਜਿਹੜੀ ਨਜ਼ਰ ਬਣਾਉਂਦੇ ਆ, ਪਰ ਨਾਲ ਹੀ ਜਿਹੜੀ ਐਨਆਰਏ ਨੇ ਜਿੱਦਾਂ ਆਪਾਂ ਜੇ ਗੱਲ ਹੀ ਕਰ ਰਹੇ ਹਾਂ ਇਸ ਦੇ ਉੱਤੇ, ਤਾਂ ਉਹਨਾਂ ਨੇ ਵੀ ਜਿਹੜੇ ਜਸਟਿਸ ਸਟੀਵਨਸ ਆ ਉਹਨਾਂ ਨੂੰ ਕਿਹਾ ਵੀ ਇਹ ਤਾਂ ਅਮਰੀਕਾ ਦੇ ਲਈ ਅਮਰੀਕਾ ਦੀ ਨਮੋਸ਼ੀ ਵਾਲਾ ਬੰਦਾ ਆ ਵੀ ਇਹ ਜਿਹੜੀ ਇਹਨਾਂ ਨੇ ਸੈਕੰਡ ਅਮੈਂਡਮੈਂਟ ਨੂੰ ਰਿਪੀਲ ਕਰਨ ਦੀ ਜਿਹੜੀ ਗੱਲ ਕੀਤੀ ਆ। ਐਨਆਰਏ ਦਾ ਆਪਣਾ ਜਿਹੜਾ ਟੀਵੀ ਆ ਉਹ ਚੱਲਦਾ ਆ। ਉਹਨਾਂ ਨੇ ਕਾਲ ਆਊਟ ਕੀਤਾ ਜਿਹੜੇ ਰਿਟਾਇਰਡ ਸੁਪਰੀਮ ਕੋਰਟ ਦੇ ਜਸਟਿਸ ਆ ਜੌਨ ਪਾਲ ਸਟੀਵਨਸ ਨੂੰ ਵੀ ਇਹ ਕਿਸ ਤਰੀਕੇ ਦੇ ਨਾਲ ਗੱਲਾਂ ਕਰ ਰਹੇ ਆ, ਤੇ ਉਹਨਾਂ ਨੇ ਤਾਂ ਉਹਨਾਂ ਦਾ ਉਮਰ ਦਾ ਵੀ ਜਿਹੜਾ ਵਿੱਚ ਨਾਲ ਜਿਹੜੀ ਗੱਲ ਜਿਹੜੀ ਉਹ ਜੋੜ ਛੱਡੀ ਵੀ ਇਹ ਕੀ ਜਿਹੜੇ ਆਖੀ ਜਾਂਦੇ ਆ। ਰਿਪਬਲਿਕਨ ਹੀ ਪ੍ਰੈਜ਼ੀਡੈਂਟ ਦੇ ਦੁਆਰਾ ਇਹ ਦੱਸਦੇ ਜਾਈਏ ਵੀ ਜੈਰਾਲਡ ਫੋਰਡ ਜਿਹੜੇ ਸੀਗੇ ਉਹਨਾਂ ਨੇ ਇਹਨਾਂ ਨੂੰ ਜਿਹੜਾ ਲਾਇਆ ਸੀਗਾ, ਤੇ ਇਹ ਬਾਅਦ ਦੇ ਵਿੱਚ ਜਿਹੜੇ ਕਹਿ ਲਓ ਵੀ ਸੁਪਰੀਮ ਕੋਰਟ ਦੇ ਵਿੱਚ ਜਿੰਨੇ ਵੀ ਲਿਬਰਲ ਜਸਟਿਸ ਸੀਗੇ ਉਹਨਾਂ ਦੇ ਲੀਡਰ ਦੇ ਵਜੋਂ ਜਿਹੜੇ ਉੱਭਰ ਕੇ ਜਿਹੜੇ ਆਏ ਸੀ। ਤੇ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜਾ ਇਹਨਾਂ ਨੇ ਰਿਟਾਇਰਮੈਂਟ ਜਿਹੜੀ ਆ ਉਹ ਲੈ ਲਈ ਸੀ। 97 ਸਾਲ ਦੀ ਉਮਰ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਹੋ ਗਈ ਆ, ਪਰ ਆਰਟੀਕਲ ਅਜੇ ਵੀ ਜਿਹੜੇ ਉਹ ਜ਼ਰੂਰ ਆਪਣੇ ਜਿਹੜੇ ਉਹ ਛਾਪੀ ਜਾ ਰਹੇ ਨੇ। ਬਿਲਕੁਲ ਉਹਨਾਂ ਦਾ ਮਾਈਂਡ ਹਜੇ ਪੂਰਾ ਐਨ ਪੂਰੀ ਤਰ੍ਹਾਂ ਕਾਇਮ ਆ। ਜੀ। ਸੋ ਅਗਲੀ ਖਬਰ ਵੱਲ ਚਲੀਏ ਜਿਹੜੀ ਗੈਰੀਮੈਂਡਰਿੰਗ ਹੈਗੀ ਆ, ਉਹਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰੀ ਫੇਰ ਆ ਗਿਆ, ਕਿਉਂਕਿ ਜਿਹੜੀ ਮਿਡ ਟਰਮ ਇਲੈਕਸ਼ਨ ਹੋਣੀਆਂ ਆ, ਬਹੁਤ ਸਾਰੇ ਜਿਹੜੇ ਡਿਸਟ੍ਰਿਕਟ ਹੈਗੇ ਆ USA ਦੇ ਵਿੱਚ ਜਿੱਥੇ ਇਲੈਕਸ਼ਨ ਹੁੰਦੀ ਹੈਗੀ ਆ ਉਹਨਾਂ ਨੂੰ ਰੀਡਿਸਟ੍ਰਿਕਟ ਕੀਤੀ ਗਈ ਹੈਗੀ ਆ ਪੋਪੂਲੇਸ਼ਨ ਦੇ ਹਿਸਾਬ ਨਾਲ। ਤੇ ਕਿਤੇ ਰਿਪਬਲਿਕਨ ਕਹਿੰਦੇ ਆ ਵੀ ਜੀ ਸਾਡੇ ਨਾਲ ਧੱਕਾ ਹੋਇਆ, ਕਿਤੇ ਡੈਮੋਕ੍ਰੇਟ ਕਹਿੰਦੇ ਸਾਡੇ ਨਾਲ ਧੱਕਾ ਹੋਇਆ, ਤੇ ਪਰ ਇਹ ਦੂਜੀ ਤੀਜੀ ਵਾਰੀ ਜਿਹੜਾ ਕੇਸ ਹੈਗਾ ਆ ਫਿਰ ਸੁਪਰੀਮ ਕੋਰਟ ਦੇ ਕੋਲ ਗਿਆ ਹੈਗਾ ਆ। ਜੀ ਬਿਲਕੁਲ। ਸੋ ਜੈਰੀਮੈਂਡਰਿੰਗ ਉਹੀ ਆ ਵੀ ਆਪਣੇ ਕਿੱਦਾਂ ਆਪਣੇ ਜਿਹੜਾ ਵੋਟ ਬੇਸ ਨੂੰ ਸਟਰੋਂਗ ਕਰਨਾ ਆ, ਕਿਸ ਤਰੀਕੇ ਦੇ ਨਾਲ ਡਿਸਟ੍ਰਿਕਟ ਨੂੰ ਜਿਹੜਾ ਬਣਾਉਣਾ ਆ ਤਾਂ ਜੋ ਦੇਖੋ ਇਸ ਤਰੀਕੇ ਦੇ ਨਾਲ ਬਣਾਇਆ। ਦੋਨੋਂ ਹੀ ਪਾਰਟੀਆਂ ਇਸ ਦੇ ਵਿੱਚ ਦੋਸ਼ੀ ਨੇ। ਇਹ ਨਹੀਂ ਕਹਿ ਸਕਦੇ ਵੀ ਇਕੱਲੇ ਰਿਪਬਲਿਕਨ ਪਾਰਟੀ ਵਾਲੇ ਕਰਦੇ ਆ ਜਾਂ ਇਕੱਲੇ ਡੈਮੋਕ੍ਰੇਟ, ਦੋਨੋਂ ਹੀ ਪਾਰਟੀਆਂ ਜਿਹੜੇ ਕਰਦੀਆਂ। ਜਿੱਥੇ ਵੀ ਇਹਨਾਂ ਦਾ ਕਹਿ ਲਓ ਵੀ ਸੱਤਾ ਦੇ ਵਿੱਚ ਹੁੰਦੀਆਂ, ਜਿੱਥੇ ਮੈਜੋਰਟੀ ਹੁੰਦੀਆਂ, ਉਸ ਤਰੀਕੇ ਦੇ ਨਾਲ ਫਿਰ ਨਵੀਆਂ ਡਿਸਟ੍ਰਿਕਟ ਜਿਹੜੀਆਂ ਘੜ ਲੈਂਦੇ ਆ ਤਾਂ ਜੋ ਮੈਜੋਰਟੀ ਜਿਹੜੀ ਉਹਨਾਂ ਦੀ ਜਿਹੜੀ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਉਹ ਬਣੇ। ਸੋ ਚਾਹੇ ਪਾਪੂਲੇਸ਼ਨ ਵਾਈਜ਼ ਨੰਬਰਸ ਵਾਈਜ਼ ਇੱਕ ਪਾਰਟੀ ਦੀਆਂ ਵੋਟਾਂ ਜ਼ਿਆਦੀਆਂ ਨੇ, ਇੱਕ ਪਾਰਟੀ ਦੀਆਂ ਘੱਟ ਨੇ, ਪਰ ਡਿਵਾਈਡ ਇਸ ਹਿਸਾਬ ਦੇ ਨਾਲ ਕਰ ਦਿੱਤਾ ਜਾਂਦਾ ਹੈ, ਜੈਰੀਮੈਂਡਰਿੰਗ ਇਸ ਹਿਸਾਬ ਦੇ ਨਾਲ ਕਰ ਦਿੱਤੀ ਜਾਂਦੀ ਆ ਤਾਂ ਜੋ ਫਿਰ ਇੱਕ ਪਾਰਟੀ ਨੂੰ ਜਿਹੜੀ ਕਿਤੇ ਨਾ ਕਿਤੇ ਓਵਰਆਲ ਪੋਜੀਸ਼ਨ ਜਿਹੜੀ ਉਹਨਾਂ ਦੀ ਜਿਹੜੀ ਸਟਰੋਂਗ ਹੋਵੇ। ਕੁਝ ਸੀਟਾਂ ਉਹਨਾਂ ਦੇ ਹੱਕ ਦੀਆਂ ਰੱਖ ਲਈਆਂ ਜਾਂਦੀਆਂ ਨੇ ਤੇ ਬਹੁਤੀਆਂ ਸੀਟਾਂ ਜਿਹੜੀ ਪਾਰਟੀ ਬਣਾ ਰਹੀ ਹੁੰਦੀ ਉਹ ਆਪਣੇ ਹੱਕ ਦੀਆਂ ਇਸ ਹਿਸਾਬ ਨਾਲ ਪਾਪੂਲੇਸ਼ਨ ਨੂੰ ਡਿਵਾਈਡ ਕਰਦੀਆਂ ਨੇ। ਇਹ ਇੱਕ ਬਹੁਤ ਵੱਡੀ ਤੇ ਬਹੁਤ ਇੱਕ ਮਾੜੀ ਗੱਲ ਆ ਹਰਜੋਤ ਸਿੰਘ ਜੀ ਵੀ ਇਹ ਜਿਹੜਾ ਇਦਾਂ ਦਾ ਹੋ ਰਿਹਾ। ਸੁਪਰੀਮ ਕੋਰਟ ਜਿਹੜਾ ਆ ਉਹਨਾਂ ਨੇ ਹੁਣ ਜਿਹੜਾ ਮੈਰੀਲੈਂਡ ਦਾ ਜਿਹੜਾ ਇਹ ਕੇਸ ਆ ਉਹ ਦੇਖ ਰਹੇ ਆ। ਇਸ ਵਾਰੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਇਸ ਦੇ ਵਿੱਚ ਦੋਸ਼ੀ ਜਿਹੜੇ ਕਿਤੇ ਨਾ ਕਿਤੇ ਲੱਭ ਰਹੇ ਨੇ, ਉਹ ਉਹਨਾਂ ਦੇ ਉੱਤੇ ਜਿਹੜੇ ਇਹ ਕਥਿਤ ਦੋਸ਼ ਜਿਹੜੇ ਲੱਗ ਰਹੇ ਨੇ ਵੀ 2011 ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਟੇਟ ਦੀਆਂ ਕੰਗਰੈਸ਼ਨਲ ਡਿਸਟ੍ਰਿਕਟਸ ਜਿਹੜੀਆਂ ਆ ਉਹ ਜੈਰੀਮੈਂਡਰਿੰਗ ਜਿਹੜੀ ਕੀਤੀ ਹੈ ਦੁਬਾਰਾ ਉਸ ਹਿਸਾਬ ਨਾਲ ਘੜੀਆਂ ਵੀ ਉਹਨਾਂ ਨੂੰ ਜਿਹੜਾ ਬੂਸਟ ਜਿਹੜਾ ਉਹ ਮਿਲ ਸਕੇ। ਸੋ ਇਹ ਜਿਹੜਾ ਡੈਲੀਗੇਸ਼ਨ ਦੇ ਵਿੱਚ ਇਸ ਹਿਸਾਬ ਦੇ ਨਾਲ ਉਹਨਾਂ ਨੇ ਕੀਤਾ ਵੀ ਜਿਹੜਾ 6-2 ਐਜ ਸੀਗਾ ਉਹ 7-1 ਹੋ ਜਾਵੇ, ਯਾਨੀ ਕਿ ਉਹਨਾਂ ਦੇ ਪਰਸੈਂਟੇਜ ਚਾਂਸ ਜਿਹੜੇ ਆ ਜਿੱਤਣ ਦੇ ਹੋਰ ਵੀ ਜ਼ਿਆਦਾ ਉਹ ਬਣ ਸਕਣ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਹੋਇਆ ਸੀ ਹਰਜੋਤ ਸਿੰਘ ਜੀ, ਇਨਫੈਕਟ ਜਿਹੜੇ ਡੈਮੋਕ੍ਰੇਟ ਦੇ ਗਵਰਨਰ ਰਹੇ ਉੱਥੇ ਦੇ ਮਾਰਟਨ ਓਮੈਲੀ, ਉਹਨਾਂ ਨੂੰ ਪਿਛਲੇ ਸਾਲ ਰੀਕਾਲ ਵੀ ਜਿਹੜਾ ਆ ਉਹ
ਕਰ ਲਿਆ ਗਿਆ ਸੀ ਜੀ। ਇੱਕ ਜਿਹੜੀ ਨਵੀਂ ਇੱਕ ਹੋਰ ਖਬਰ ਆਈ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਕਹਿੰਦੇ ਵੀ ਐਮਾਜ਼ੋਨ ਨੂੰ ਹੇਟ ਕਰਦੇ ਆ, ਫੇਸਬੁੱਕ ਨੂੰ ਨਹੀਂ ਹੇਟ ਕਰਦੇ। ਸੋ ਇਸ ਖਬਰ ਆਉਣ ਦੇ ਨਾਲ ਹੀ ਜਿੱਦਾਂ ਕੱਲ ਉਹਨਾਂ ਦੇ ਜਿਹੜੇ ਸ਼ੇਅਰ ਸੀ 5% ਦੇ ਕਰੀਬ ਥੱਲੇ ਡਿੱਗ ਪਏ ਸੀ। ਪਰ ਜੇ ਦੱਸਦੇ ਜਾਈਏ ਜਿਹੜਾ ਐਮਾਜ਼ੋਨ ਆ 1990 ਦੇ ਵਿੱਚ ਐਮਾਜ਼ੋਨ ਕੰਪਨੀ ਸ਼ੁਰੂ ਹੋਈ ਸੀ ਆਨਲਾਈਨ ਬੁੱਕ ਸੇਲ ਦੀ, ਬੁੱਕਸ ਤੁਸੀਂ ਬਾਈ ਕਰ ਸਕਦੇ ਹੈਗੇ ਆ। ਤੇ 1990 ਤੋਂ ਲੈ ਕੇ ਹੁਣ ਤੱਕ ਜਿਹੜਾ ਐਮਾਜ਼ੋਨ ਆ ਉਹਨਾਂ ਦਾ ਜਿਹੜਾ ਸਟਾਕ ਆ $1497 ਨੂੰ ਅੱਜ ਉਹਦਾ ਰੇਟ ਹੈਗਾ ਇੱਕ ਸਟਾਕ ਦਾ। ਤੇ ਪਿਛਲੇ ਸਾਲ ਦੇ ਵਿੱਚ ਵੀ ਉਹਦੀ ਜਿਹੜੀ ਕੀਮਤ ਆ ਬਹੁਤ ਜ਼ਿਆਦਾ 87% ਇਨਕਰੀਜ਼ ਹੋਈ ਆ ਐਮਾਜ਼ੋਨ ਦੀ, ਤੇ ਪਿਛਲੇ 5 ਸਾਲਾਂ 'ਚ 513% ਇਨਕਰੀਜ਼ ਹੋਈ ਹੈਗੀ ਆ। ਦੇਖੋ ਕਿੱਥੇ ਨੂੰ ਜਿਹੜਾ ਜਾ ਲੱਗਾ ਹੈ, ਅਸਮਾਨੀ ਜਾ ਲੱਗਾ ਹੈ ਜੀ। ਸੋ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਮਰ ਰਹੇ ਆ, ਵੱਡੀਆਂ ਕੰਪਨੀਆਂ ਜਿਹੜੀਆਂ ਆ ਉਹ ਪੂਰੀ ਤਰ੍ਹਾਂ ਉੱਪਰ ਜਾ ਰਹੀਆਂ ਹੈਗੀਆਂ। ਇਹ ਤਾਂ ਹੈ ਹੀ ਆ, ਪਰ ਹਰਜੋਤ ਸਿੰਘ ਜੀ ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਇਹੀ ਕਾਰਨ ਆ ਕਿਉਂਕਿ ਜਿਹੜੇ ਐਮਾਜ਼ੋਨ ਵਾਲਿਆਂ ਨੂੰ ਟੈਕਸ ਦੀ ਬਹੁਤ ਜ਼ਿਆਦਾ ਬਚਤ ਜਿਹੜੀ ਆ ਉਹ ਹੁੰਦੀ ਆ। ਬਿਲੀਅਨਸ ਆਫ ਡਾਲਰ ਦਾ ਇਹਨਾਂ ਦਾ ਓਵਰਆਲ ਟਰਨਓਵਰ ਆ, ਪਰ ਇਹਨਾਂ ਨੂੰ ਟੈਕਸ ਜਿਹੜੇ ਉਹ ਬਹੁਤ ਘੱਟ ਜਿਹੜੇ ਦੇਣੇ ਪੈਂਦੇ। ਇਸ ਤੋਂ ਬਹੁਤ ਲੋਕ ਜਿਹੜੇ ਨਾਰਾਜ਼ ਵੀ ਨੇ, ਨਿਰਾਸ਼ ਵੀ ਨੇ। ਜਿੱਦਾਂ ਤੁਸੀਂ ਕਿਹਾ ਵੀ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਇਹਨਾਂ ਕਰਕੇ ਮਰ ਵੀ ਚੁੱਕੇ ਨੇ, ਕਈ ਮਰ ਰਹੇ ਨੇ, ਕਈ ਕਗਾਰ ਤੇ ਆ। ਤੇ ਫੇਸਬੁੱਕ ਨੂੰ ਆਈ ਥਿੰਕ ਇਸੇ ਲਈ ਲਾਈਕ ਕਰਦੇ ਕਿਉਂਕਿ ਡਾਟਾ ਹੀ ਬਹੁਤ ਆਉਂਦਾ ਹੈ ਉੱਥੋਂ। ਕੈਂਬਰਿਜ ਐਨਾਲਿਟਿਕਾ ਵਰਗੀ ਕੰਪਨੀ ਨੂੰ ਜਦੋਂ ਇਹਨਾਂ ਨੇ ਵਰਤਿਆ, ਜਦੋਂ ਉੱਥੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਕਿਹੜੀ ਚੀਜ਼ ਦੇ ਨਾਲ ਪ੍ਰਭਾਵ ਪੈਂਦਾ ਹੈ, ਉਹਨਾਂ ਦੇ ਜਿਹੜੇ ਮੈਸੇਜ ਫਿਰ ਉਹਨਾਂ ਦੇ ਸਾਹਮਣੇ ਜਿਹੜੇ ਪੇਸ਼ ਹੋਏ ਹਰ ਇੱਕ ਦੇ ਹਿਸਾਬ ਦੇ ਨਾਲ। ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਕਿਤੇ ਨਾ ਕਿਤੇ ਸ਼ਾਇਦ ਫੇਸਬੁੱਕ ਨੂੰ ਲਾਈਕ ਕਰਦੇ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਨਾਲ ਕੀ ਹੁੰਦਾ। ਪਰ ਜਿਹੜੇ ਰਾਸ਼ਟਰਪਤੀ ਦੇ ਕਹਿਣ ਦੇ ਨਾਲ ਇਹ ਆ ਵੀ ਫੇਸਬੁੱਕ ਦੀ ਜਿਹੜੀ ਥੋੜੀ ਜਿਹੀ ਮਜ਼ਬੂਤੀ ਜਿਹੜੀ ਆ ਉਹ ਦੇਖੀ ਜਾ ਸਕਦੀ ਆ ਵੀ ਉਹਨਾਂ ਦੀ ਸ਼ਾਇਦ ਸਟਰੋਂਗ ਹੋਵੇ। ਪਰ ਓਵਰਆਲ ਲੋਕਾਂ ਦੇ ਵਿੱਚ ਫੇਸਬੁੱਕ ਦੇ ਪ੍ਰਤੀ ਜਿਹੜੀ ਨਫ਼ਰਤ ਆ ਉਹ ਜ਼ਰੂਰ ਜਿਹੜੀ ਉਹ ਕਿਤੇ ਨੇ ਉਸ ਦੇ ਵਿੱਚ ਵਾਧਾ ਹੀ ਹੋਇਆ ਆ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਵੀ ਉਹਨਾਂ ਦੀਆਂ ਨਿੱਜੀ ਚੀਜ਼ਾਂ ਆ ਜਿਹੜੀਆਂ ਆ ਉਹਨਾਂ ਨੂੰ ਵਰਤਦੇ ਹੋਏ ਉਹਨਾਂ ਨੂੰ ਮੈਨੂਪਲੇਟ ਜਿਹੜਾ ਕੀਤਾ ਜਾਵੇ, ਉਹਨਾਂ ਨੂੰ ਲੋਕ ਜਿਹੜੇ ਆਪਣੇ ਢੰਗ ਦੇ ਨਾਲ ਇਹ ਇਨਫੋਰਮੇਸ਼ਨ ਦੇਖਦੇ ਹੋਏ ਜਿਹੜੇ ਉਹ ਬਦਲਾਅ ਉਹਨਾਂ 'ਚ ਕਰ ਦੇਣ। ਸੋ ਤੇ ਹਰਜੋਤ ਸਿੰਘ ਜੀ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਉਹ ਇਮੀਗ੍ਰੇਸ਼ਨ ਦੇ ਨਾਲ ਜੁੜੀ ਜਿਹੜੀ ਆਪਾਂ ਸ਼ੇਅਰ ਕਰਨੀ ਆ, ਪਰ ਇੱਕ ਬ੍ਰੇਕ ਦਾ ਜਿਹੜਾ ਵੇਲਾ ਹੋ ਚੁੱਕਾ ਆ ਵੀ ਇਮੀਗ੍ਰੇਸ਼ਨ ਦੇ ਜਿਹੜੇ ਇਮੀਗ੍ਰੈਂਟਸ ਆ ਜਿਹੜੇ ਟੈਕਸ ਕ੍ਰੈਡਿਟ ਲੈਂਦੇ ਆ ਜਾਂ ਹੋਰ ਬੈਨੀਫਿਟਸ ਲੈਂਦੇ ਆ, ਉਹਨਾਂ ਦੇ ਪ੍ਰਤੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਨਵਾਂ ਪ੍ਰਪੋਜ਼ਲ ਜਿਹੜਾ ਆ ਉਹ ਕੀ ਕਹਿ ਰਿਹਾ ਆ। ਸੋ ਇਹ ਜਿਹੜੀ ਖਬਰ ਆਪਾਂ ਤੁਹਾਡੇ ਸਾਰਿਆਂ ਨਾਲ ਜਿਹੜੀ ਸ਼ੇਅਰ ਕਰਾਂਗੇ। ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਕੁਝ ਹੋਰ ਖਬਰਾਂ ਹੋਣਗੀਆਂ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਮਿਲਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਥ੍ਰੈਡਿੰਗ ਐਂਡ ਬ੍ਰੋਜ਼ ਵਾਲਿਆਂ ਨੂੰ ਜ਼ਰੂਰਤ ਹੈ ਆਈਬ੍ਰੋ ਥ੍ਰੈਡਿੰਗ ਕਰਨ ਵਾਲਿਆਂ ਦੀ। ਤਨਖਾਹ ਯੋਗਤਾ ਦੇ ਅਨੁਸਾਰ ਦਿੱਤੀ ਜਾਏਗੀ। ਇਹਨਾਂ ਦੇ ਸਟੋਰ ਰੈਡਿੰਗ ਅਤੇ ਸੈਕਰਾਮੈਂਟੋ ਵਿੱਚ ਹਨ ਅਤੇ ਇਹ ਜੌਬ ਸਟੋਰ ਖੋਲਣ ਤੋਂ ਲੈ ਕੇ ਬੰਦ ਕਰਨ ਤੱਕ ਯਾਨੀ ਕਿ ਫੁੱਲ ਟਾਈਮ ਜੌਬ ਹੋਵੇਗੀ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮਨਜੋਤ ਜੀ ਨੂੰ 5303956582 530-395-6582 ਜਾਂ ਹਰਜੀਤ ਕੌਰ ਜੀ ਨਾਲ 5303959237 ਫਿਰ 530-395-9237। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ। ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ। ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰਾਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी।
ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415 5959। ਮੈਨੀ ਹੇਅਰ 530 300 7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 559 905 2575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 559 905 2575 559 905 2575। Platinum Home Mortgage Corporation is an equal housing lender and the loan is subject to credit approval. तेरा टाटा सारिया दा साझा पंजाबी रेडियो USA। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਇੱਕ ਵਾਰੀ ਫੇਰ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਜੀ।
ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਤੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆਪਾਂ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਜੁੜੀ ਹੋਈ ਕਰਨ ਜਾ ਰਹੇ ਹਾਂ, ਤੇ ਉਸ ਤੋਂ ਪਹਿਲਾਂ ਜਿਹੜਾ ਇੱਕ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ, ਵੈਸੇ ਜਿਹੜਾ ELD ਦਾ ਜਿਹੜਾ ਸਮਾਂ ਬਹੁਤ ਨਜ਼ਦੀਕ ਆਪਣੇ ਜਿਹੜੇ ਟਰੱਕਰ ਵੀਰਾਂ ਦੇ ਲਈ ਜਿਹੜਾ ਆ ਚੁੱਕਾ ਆ। ਸੋ ਜਲਦੀ ਤੋਂ ਜਲਦੀ ਮੇਰੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਅਜੇ ਤੱਕ ਨਹੀਂ ਲਵਾਏ ਉਹ ਜ਼ਰੂਰ ਤੁਸੀਂ ਲਵਾ ਲਓ। 1 ਤਰੀਕ ਤੋਂ ਜਿਹੜਾ ਫਿਰ ਉਸ ਹਿਸਾਬ ਦੇ ਨਾਲ ਤੁਹਾਨੂੰ ਟਿਕਟਾਂ ਜਿਹੜੀਆਂ ਮਿਲਦੀਆਂ ਆ ਉਹ ਸ਼ੁਰੂ ਹੋ ਸਕਦੀਆਂ ਆ। ਸੋ ਇਸ ਦੇ ਬਾਬਤ ਤੁਸੀਂ ਜਿਹੜਾ ਜੀ ਸੰਪਰਕ ਕਰ ਸਕਦੇ ਹੋ ਜਿਹੜੇ ELD mandate.biz ਵਾਲਿਆਂ ਨੂੰ, ਰਤਨ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਈਜ਼ੀ ELD ਵਾਲੇ ਜਿਹੜੇ ਸਾਡੇ ਈਸ਼ਰ ਸੰਧੂ ਫਰੈਜ਼ਨੋ ਵਾਲੇ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦੀ ਇਨਫੋਰਮੇਸ਼ਨ ਜੇ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਕਾਲ ਕਰਕੇ ਜਿਹੜਾ ਸਾਡੇ ਕੋਲੋਂ ਜਿਹੜਾ ਸੰਪਰਕ ਉਹਨਾਂ ਦੇ ਨੰਬਰ ਲੈ ਸਕਦੇ ਹੋ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਜਿੱਦਾਂ ਆਪਾਂ ਦੱਸਿਆ ਸੀ ਬ੍ਰੇਕ ਤੋਂ ਪਹਿਲਾਂ ਜਾਣ ਦੇ ਲਈ, ਜਿਹੜਾ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜਿਹੜੀ ਇੱਕ ਵੱਡੀ ਖਬਰ ਆ, ਵਾਸ਼ਿੰਗਟਨ ਪੋਸਟ ਦੀ ਅੱਜ ਦੀ ਜਿਹੜੀ ਟੌਪ ਨਿਊਜ਼, ਕੁਝ ਮਿੰਟ ਪਹਿਲਾਂ ਦੀ ਖਬਰ ਹੈ ਜਿਹੜੀ ਇਹ ਟੌਪ ਨਿਊਜ਼ ਜਿਹੜੀ ਉਹ ਆਈ ਆ, ਉਸ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਇਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਇੱਕ ਨਵਾਂ ਜਿਹੜਾ ਪ੍ਰਪੋਜ਼ਲ ਜਿਹੜਾ ਲੈ ਕੇ ਆ ਰਹੇ ਆ, ਉਹ ਅਜੇ ਫਾਈਨਲਾਈਜ਼ ਨਹੀਂ ਹੋਇਆ, ਬਟ ਇਹ ਪ੍ਰਪੋਜ਼ਲ ਆ। ਇੱਕ ਵਾਰੀ ਫੇਰ ਦੱਸ ਦਈਏ, ਪ੍ਰਪੋਜ਼ਲ ਆ, ਫਾਈਨਲਾਈਜ਼ ਨਹੀਂ ਆ, ਪਰ ਉਸ ਦੇ ਵਿੱਚ ਕੀ ਮੱਦਾਂ ਜਿਹੜੀਆਂ ਕੀ ਮੰਗਾਂ ਉਹਨਾਂ ਨੇ ਰੱਖੀਆਂ ਆ, ਉਹ ਕਹਿੰਦੇ ਵੀ ਅਸੀਂ ਉਹਨਾਂ ਇਮੀਗ੍ਰੈਂਟਸ ਨੂੰ ਇੱਕ ਹਿਸਾਬ ਦੇ ਨਾਲ ਜੁਰਮਾਨਾ ਪਾਉਣਾ ਆ, ਇੱਕ ਹਿਸਾਬ ਦੇ ਨਾਲ ਉਹਨਾਂ ਦੀ ਜਿਹੜੀ ਰੈਜ਼ੀਡੈਂਸੀ ਜਿਹੜੀ ਅਸੀਂ ਰੋਕ ਸਕਦੇ ਹਾਂ, ਜਿਹੜੇ ਵੀ ਕੋਈ ਟੈਕਸ ਕ੍ਰੈਡਿਟ ਜਾਂ ਹੋਰ ਗਵਰਨਮੈਂਟ ਬੈਨੀਫਿਟਸ ਲੈਂਦੇ ਆ। ਕੋਈ ਵੀ ਜਿੱਦਾਂ ਮੰਨ ਲਓ ਕਹਿੰਦੇ ਚਾਹੇ ਉਹ ਵੈਲਫੇਅਰ ਲੈਂਦੇ ਹੈਗੇ ਆ, ਚਾਹੇ ਮੈਡੀਕਲ ਜਿੱਦਾਂ ਵਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਸਬਸਿਡੀ ਵੀ ਲੈਂਦੇ ਹੈਗੇ ਆ, ਤੇ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੀ ਆ ਇਮੀਗ੍ਰੇਸ਼ਨ ਉਹਨਾਂ ਦੀ ਜਿਹੜੀ ਆ ਰੋਕ ਸਕਦੇ ਹੈਗੇ ਆ, ਪਰਮਾਨੈਂਟ ਰੈਜ਼ੀਡੈਂਸੀ ਜੇ ਜਦੋਂ ਉਹ ਲੈਂਦੇ ਆ। ਸੋ ਇਹ ਡਰਾਫਟ ਜਿਹੜੇ ਅਜੇ ਪ੍ਰਪੋਜ਼ਲ ਦਾ ਹੋਇਆ, ਇਹ ਫਾਈਨਲਾਈਜ਼ ਨਹੀਂ ਆ, ਪਰ ਇਹ ਇੱਕ ਖਤਰੇ ਦੀ ਘੰਟੀ ਜਿਹੜੀ ਜ਼ਰੂਰ ਸਾਰੇ ਉਹਨਾਂ ਜਿਹੜੇ ਕਹਿ ਲਓ ਵੀ ਲੀਗਲੀ ਇੱਥੇ ਰਹਿ ਵੀ ਰਹੇ ਨੇ, ਟੈਕਸ ਵੀ ਭਰਦੇ ਨੇ, ਸਾਰਾ ਕੁਝ ਕਰਦੇ ਨੇ, ਉਹਨਾਂ ਦੇ ਲਈ ਇਹ ਬਹੁਤ ਇੱਕ ਖਤਰੇ ਵਾਲੀ ਗੱਲ ਆ। ਖਾਸ ਕਰਕੇ ਜਿਹੜਾ ਵਾਸ਼ਿੰਗਟਨ ਪੋਸਟ ਨੇ ਇਸ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਵੀ ਜਿਹੜੇ ਖਾਸ ਕਰਕੇ ਡਾਕਾ ਵਾਲੇ ਜਿਹੜੇ ਲੋਕ ਨੇ, ਉਹ ਇਸ ਤੋਂ ਜਿਹੜੇ ਖਾਸੇ ਜਿਹੜੇ ਪ੍ਰਭਾਵਿਤ ਹੋਣਗੇ, ਉਹ ਵਾਲੇ ਜਿਹੜੇ ਡਾਕਾ ਵਾਲੇ ਕੇਸ ਜਿਨ੍ਹਾਂ ਦੀ ਟਰਮੀਨੇਸ਼ਨ ਜਿਹੜੀ ਫੈਡਰਲ ਕੋਰਟ ਦੇ ਜਿਹੜੇ ਆਰਡਰ ਦੇ ਕਰਕੇ ਰੁਕੀ ਹੋਈ ਆ, ਜੇ ਉਸ ਦਰਮਿਆਨ ਉਹ ਇਹਨਾਂ ਦੇ ਵਿੱਚੋਂ ਕੋਈ ਵੀ ਸਬਸਿਡੀਆਂ ਜਿਹੜੀਆਂ ਸਰਕਾਰ ਦੇ ਦੁਆਰਾ ਦਿੱਤੀਆਂ ਜਾਂਦੀਆਂ ਜੇ ਉਹ ਲੈਂਦੇ ਆ, ਤੇ ਬਾਅਦ ਦੇ ਵਿੱਚ ਜੇ ਉਹ US ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਜਾਂ ਲੀਗਲ ਰੈਜ਼ੀਡੈਂਸੀ ਦੇ ਲਈ ਅਪਲਾਈ ਕਰਦੇ ਆ, ਤੇ ਸਰਕਾਰ ਚਾਹੇ ਤਾਂ ਉਹਨਾਂ ਦੀ ਰੈਜ਼ੀਡੈਂਸੀ ਨੂੰ ਇੱਥੇ ਪੱਕਿਆਂ ਤੌਰ ਦੇ ਉੱਤੇ ਜਿਹੜੀ ਉਹ ਰੋਕ ਲਾ ਸਕਦੀ ਆ। ਇਹ ਨਵੇਂ ਪ੍ਰਪੋਜ਼ਲ ਦੇ ਵਿੱਚ ਇਹਨਾਂ ਨੇ ਮੱਦਾਂ ਰੱਖੀਆਂ। ਜਿਹੜਾ ਹੁਣ ਵਾਲਾ ਰੂਲ ਹੈਗਾ ਆ, ਉਹਦੇ ਮੁਤਾਬਕ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਕੈਸ਼ ਵੈਲਫੇਅਰ ਪੇਮੈਂਟ ਲੈਣੇ ਹੈਗੇ ਆ, ਉਹਨੂੰ ਪਬਲਿਕ ਚਾਰਜ ਗਿਣਿਆ ਜਾਂਦਾ ਹੈਗਾ ਆ, ਤੇ ਉਹਦੇ ਤੇ ਇੰਨਾ ਜਿਹੜੇ ਅੱਗੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਜਾਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਐਕਟ ਨਹੀਂ ਕਰਦੇ ਸੀ, ਪਰ ਇਹਦੇ ਨਾਲ ਕਹਿੰਦੇ ਹੁਣ ਇਹ ਪਬਲਿਕ ਚਾਰਜ ਤੋਂ ਬਾਅਦ ਜਿਹੜਾ ਪ੍ਰਪੋਜ਼ ਜਿਹੜੀਆਂ ਚੇਂਜਸ ਹੈਗੀਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ, ਉਹਨਾਂ ਨੇ ਇਹਦੀ ਜਿਹੜੀ ਡੈਫੀਨੇਸ਼ਨ ਆ ਉਹਦੇ ਵਿੱਚ ਇੱਕ ਤਾਂ ਕੈਸ਼ ਵੈਲਫੇਅਰ ਪੇਮੈਂਟਸ ਇਨਕਲੂਡ ਕਰ ਦਿੱਤੀਆਂ, ਫਿਰ ਉਹਨਾਂ ਨੇ ਅਰਨਡ ਇਨਕਮ ਟੈਕਸ ਕ੍ਰੈਡਿਟ, ਜਦੋਂ ਤੁਸੀਂ ਟੈਕਸ ਫਾਈਲ ਕਰਦੇ ਆ ਕਈ ਵਾਰੀ ਤੁਹਾਨੂੰ ਬੱਚਿਆਂ ਦਾ ਕ੍ਰੈਡਿਟ ਮਿਲਦਾ ਹੈਗਾ, ਉਹ ਵੀ ਜੇ ਕੋਈ ਲੈਂਦਾ ਆ ਉਹਨੂੰ ਵੀ ਇਨਕਲੂਡ ਕਰਨ ਜਾ ਰਹੇ ਆ। ਹੈਲਥ ਇੰਸ਼ੋਰੈਂਸ ਸਬਸਿਡੀ, ਜਦੋਂ ਤੁਸੀਂ ਵਾਮਾ ਕੇਅਰ ਲੈਂਦੇ ਆ, ਕਿਸੇ ਦਾ ਪ੍ਰੀਮੀਅਮ $50 ਆ, ਗਵਰਨਮੈਂਟ $1000 ਦਿੰਦੀ ਆ, ਉਹ ਵੀ ਇਨਕਲੂਡ ਕਰਨ ਜਾ ਰਹੇ ਆ, ਤੇ ਹੋਰ ਕਿਸੇ ਤਰ੍ਹਾਂ ਦੀਆਂ ਵੀ ਜਿਹੜੀਆਂ ਕਹਿੰਦੇ ਨੌਨ ਕੈਸ਼ ਪਬਲਿਕ ਬੈਨੀਫਿਟਸ ਹੈਗੇ ਆ। ਤੇ ਵਾਸ਼ਿੰਗਟਨ ਪੋਸਟ ਨੇ ਇਹ ਜਿਹੜਾ ਡਰਾਫਟ ਪ੍ਰਪੋਜ਼ਲ ਆ ਉਹ ਰਿਸੀਵ ਕੀਤਾ ਹੈਗਾ, ਜਿਹਦੇ ਮੁਤਾਬਕ ਕਹਿੰਦੇ ਇਮੀਗ੍ਰੇਸ਼ਨ ਕੇਸ ਵਰਕਰ ਜਿਹੜੇ ਆ ਉਹਨਾਂ ਨੂੰ ਜਦੋਂ ਉਹਨਾਂ ਨੇ ਡਿਟਰਮਨ ਕਰਨਾ ਆ ਵੀ ਜਿਹੜਾ ਬੰਦਾ ਗ੍ਰੀਨ ਕਾਰਡ ਲਈ ਜਾਂ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰ ਰਿਹਾ ਆ, ਜਾਂ ਉਹਦੇ ਬੱਚੇ ਜਿਹੜੇ ਆ ਕਿਸੇ ਤਰ੍ਹਾਂ ਦਾ ਪਬਲਿਕ ਬੈਨੀਫਿਟ ਤਾਂ ਨਹੀਂ ਲੈਂਦੇ ਜਾਂ ਆਉਣ ਵਾਲੇ ਸਮੇਂ 'ਚ ਲੈਣਗੇ, ਤੇ ਉਹਦੇ ਬੇਸ ਤੇ ਉਹ ਡਿਨਾਈ ਕਰ ਸਕਦੇ ਹੈਗੇ ਆ। ਜੀ USCIS ਦੇ ਸਪੋਕਸਮੈਨ ਜੋਨਾਥਨ ਵਿਦਿੰਗਟਨ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਪੋਜ਼ਡ ਚੇਂਜ ਆ ਉਹ ਅਸੀਂ ਪਬਲਿਸ਼ ਕਰਾਂਗੇ 2018 ਦੇ ਕੈਲੰਡਰ ਈਅਰ ਦੇ ਵਿੱਚ, ਯਾਨੀ ਕਿ ਇਸ ਸਾਲ ਦੇ ਵਿੱਚ। ਤੇ ਉਹਨਾਂ ਨੇ ਕਿਹਾ ਵੀ ਮੈਂ ਅਜੇ ਕੰਟੈਂਟਸ ਦੇ ਉੱਤੇ ਕਿਸੇ ਤਰੀਕੇ ਦੀ ਡਿਸਕਸ਼ਨ ਜਿਹੜੀ ਉਹ ਨਹੀਂ ਕਰ ਸਕਦੇ, ਕਿਉਂਕਿ ਅਜੇ ਫਾਈਨਲ ਡਿਸੀਜਨ ਕਿਸੇ ਤਰੀਕੇ ਦਾ ਜਿਹੜਾ ਉਹ ਨਹੀਂ ਲਿਆ ਗਿਆ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਇਹ ਅਜੇ ਪੱਕਾ ਰੂਲ ਬਣਿਆ ਨਹੀਂ, ਪਰ ਪ੍ਰਪੋਜ਼ਲ ਇਸ ਡਰਾਫਟ ਦੇ ਵਿੱਚ ਇਹ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਤੇ ਜੇ ਇਹੀ ਪ੍ਰਪੋਜ਼ਲ ਲਾਗੂ ਹੋ ਜਾਂਦਾ
ਆ ਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਕਿਉਂਕਿ ਅਜੇ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਵੀ ਨਹੀਂ ਹੈਗੀਆਂ ਵੀ ਕੀ ਜਿਹੜੇ ਇੱਥੇ ਆਲਰੇਡੀ ਰਹਿ ਰਹੇ ਆ ਜਾਂ ਕੱਲੇ ਡਾਕਾ ਵਾਲਿਆਂ ਦੇ ਉੱਤੇ ਇਸ ਦਾ ਅਸਰ ਪੈਣਾ ਹੈ, ਜਾਂ ਜਿਨ੍ਹਾਂ ਦੇ ਪੋਲੀਟੀਕਲ ਅਸਾਈਲਮ ਵਾਲਿਆਂ ਦੇ, ਵਰਕ ਪਰਮਿਟ ਵਾਲਿਆਂ ਦੇ, ਜਿਨ੍ਹਾਂ ਦੇ ਕੇਸ ਚੱਲ ਰਹੇ ਆ, ਕੀ ਹੋ ਰਿਹਾ ਆ। ਸੋ ਜੇ ਉਹ ਚੀਜ਼ਾਂ ਹੁੰਦੀਆਂ ਆ ਤਾਂ ਕਾਫੀ ਜਿਹੜੀ ਇੱਕ ਹਫੜਾ ਦਫੜੀ ਪੂਰੇ ਜਿਹੜੇ ਆ ਉਸ ਅਮਰੀਕਾ ਦੇ ਵਿੱਚ ਫੈਲੇਗੀ। ਜੇ ਤੁਸੀਂ ਹਰਜੋਤ ਸਿੰਘ ਜੀ ਵਾਸ਼ਿੰਗਟਨ ਪੋਸਟ ਦੀ ਪਹਿਲੀ ਜਿਹੜੀਆਂ ਲਾਈਨਾਂ ਉਸ ਦੇ ਵਿੱਚ ਤੁਸੀਂ ਪੜ੍ਹੋ ਤਾਂ ਉਹਦੇ ਵਿੱਚ ਪਹਿਲੇ ਪੈਰਾਗ੍ਰਾਫ 'ਚ ਇਹੀ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਕਿਤੇ ਨਾ ਕਿਤੇ ਚਾਹੁੰਦਾ ਆ ਵੀ ਨੰਬਰ ਆਫ ਫੋਰਨਰਸ ਲਿਵਿੰਗ ਇਨ ਯੂਨਾਈਟਿਡ ਸਟੇਟਸ ਉਹਨਾਂ ਨੂੰ ਕਿੱਦਾਂ ਘਟਾਇਆ ਜਾਵੇ, ਤੇ ਇਹ ਪ੍ਰਪੋਜ਼ਲ ਉਸੇ ਚੀਜ਼ ਦੇ ਉੱਤੇ, ਉਸੇ ਨਿਸ਼ਾਨੇ ਨੂੰ ਲੈ ਕੇ ਜਿਹੜਾ ਆ ਉਹ ਬਣਾਇਆ ਗਿਆ ਹੋ ਸਕਦਾ ਆ। ਤੇ ਜੇ ਲਾਗੂ ਹੁੰਦਾ ਹੈ, ਜਿੱਦਾਂ ਆਪਾਂ ਪਹਿਲਾਂ ਤੋਂ ਵੀ ਕਹਿੰਦੇ ਆ ਰਹੇ ਹਾਂ ਹਰਜੋਤ ਸਿੰਘ ਦੀ, ਵੀ ਜਿਹੜੇ ਇਸ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਡਰਾਸਟਿਕ ਇਮੀਗ੍ਰੇਸ਼ਨ ਜਿਹੜੀ ਚੇਂਜਸ ਆ ਉਹ ਦੇਖੇ ਜਾ ਸਕਦੇ ਆ। ਚਾਹੇ ਆਪਾਂ ਫੈਮਿਲੀ ਪਟੀਸ਼ਨ ਵਾਲਿਆਂ ਦੀ ਜਦੋਂ ਉਦੋਂ ਗੱਲ ਕਰਦੇ ਸੀ, ਹਾਲ ਦੀ ਘੜੀ ਉਸ ਦੇ ਉੱਤੇ ਕੋਈ ਉਸ ਤੋਂ ਬਾਅਦ ਚ ਕੋਈ ਗੱਲ ਹੋਈ ਨਹੀਂ ਆ, ਪਰ ਉਹਨਾਂ ਦੇ ਅੰਦਰ ਖਾਤੇ ਜਿਹੜੇ ਪ੍ਰਪੋਜ਼ਲ ਜਿਹੜੇ ਇਸੇ ਤਰੀਕੇ ਦੇ ਨਾਲ ਕੀਤਾ ਕਿੱਦਾਂ ਦੇ ਤੇ ਕਿਹੜੇ ਜਿਹੜੇ ਉਹ ਬਣ ਰਹੇ ਹੋਣ, ਤੇ ਜਦੋਂ ਆਉਣਗੇ ਤਾਂ ਫਿਰ ਇੱਕ ਕਹਿ ਲਓ ਵੀ ਵਿਸਫੋਟਕ ਹੀ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਆ। ਆਪਾਂ ਦੇਖ ਰਹੇ ਹਾਂ ਵੀ ਲੋਕਾਂ ਦੀ ਜਿਹੜੀਆਂ ਪਟੀਸ਼ਨਾਂ ਦਾ ਸਮਾਂ ਕਿੰਨਾ ਜਿਹੜਾ ਡਿਲੇ ਆ ਆਲਰੇਡੀ ਜਿਹੜਾ ਉਸ ਦੇ ਵਿੱਚ ਵੱਧਦਾ ਜਾ ਰਿਹਾ ਆ। ਸੋ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਅਗਸਤ ਦੇ ਵਿੱਚ ਇੱਕ ਜਿਹੜਾ ਅਨਾਉਂਸਮੈਂਟ ਕੀਤੀ ਸੀ ਰੇਜ਼ ਐਕਟ ਦੇ ਮੁਤਾਬਕ, ਤੇ ਉਹਨਾਂ ਦਾ ਪ੍ਰਪੋਜ਼ਲ ਇਹ ਸੀ ਵੀ ਜਿਹੜੀਆਂ ਗ੍ਰੀਨ ਕਾਰਡ ਹੋਲਡਰ ਬਣਨ ਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਆ ਉਹਨਾਂ ਨੂੰ ਸਖਤ ਕੀਤਾ ਜਾਵੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਇਮੀਗ੍ਰੈਂਟਸ ਆ, ਇਹਦਾ ਮਤਲਬ ਇਹ ਨਹੀਂ ਵੀ ਜਦੋਂ ਇੱਥੇ ਆ ਗਏ ਆਉਂਦੇ ਹੀ ਜਿਹੜੇ ਆ ਵੀ ਦੇ ਆਰ ਨਾਟ ਗੋਇੰਗ ਟੂ ਕਮ ਇਨ ਐਂਡ ਇਮੀਡੀਏਟਲੀ ਕਲੈਕਟ ਵੈਲਫੇਅਰ, ਵੀ ਆਂਦੇ ਜਿਹੜੇ ਆ ਵੈਲਫੇਅਰ ਲੈਣ ਲੱਗ ਪੈਣ। ਸੋ ਕੁਛ ਹੱਦ ਤੱਕ ਇਹ ਗੱਲ ਜਿਹੜੀ ਕੁਛ ਠੀਕ ਵੀ ਆ, ਕਿਉਂ ਕਈ ਵਾਰੀ ਕੀ ਆ, ਕਈ ਬੰਦੇ ਆਂਦੇ ਹੀ ਆ ਹਜੇ ਉਤਰਦੇ ਜਹਾਜ਼ ਚੋਂ ਨੈਕਸਟ ਡੇ ਜਾ ਕੇ ਫਿਰ ਉਹ ਫ੍ਰੀ ਮੈਡੀਕਲ ਵੀ ਲੈ ਲੈਂਦੇ ਆ ਤੇ ਵੈਲਫੇਅਰ ਵੀ ਅਪਲਾਈ ਕਰ ਦਿੰਦੇ ਆ, ਉਹ ਜੋ ਮਾੜੀ ਗੱਲ ਵੀ ਹੈ। ਮਾੜੀ ਗੱਲ ਆ, ਜਿਹਨੂੰ ਚਾਹੀਦਾ ਹੁੰਦਾ ਉਹਨੂੰ ਵਿਚਾਰੇ ਨੂੰ ਮਿਲਦਾ ਨਹੀਂ, ਉਹ ਆਪਣੇ ਪੱਲਿਓਂ ਦਿੰਦੇ ਆ। ਜਿਹਨੂੰ ਨੀਡ ਆ, ਕੋਈ ਡੋਮੈਸਟਿਕ ਵਾਇਲੈਂਸ ਦਾ, ਕਿਸੇ ਨੇ ਆਪਣੀ ਵਾਈਫ ਨੂੰ ਕੁੱਟ ਦਿੱਤਾ, ਕਿਸੇ ਦਾ ਹਸਬੈਂਡ ਕੁੱਟ ਹੋਇਆ, ਜਾਂ ਬੱਚੇ ਕਿਸੇ ਦਾ ਡਿਵੋਰਸ ਕੁਛ ਵੀ ਹੋ ਗਿਆ, ਮਜਬੂਰੀ ਹੋ ਸਕਦੀ ਆ, ਕੋਈ ਲੇ ਆਫ ਹੋ ਗਿਆ, ਉਹ ਤਾਂ ਚਲੋ ਠੀਕ ਆ ਹਨਾ। ਜਦੋਂ ਤੁਸੀਂ ਆਂਦੇ ਹੀ ਇਦਾਂ ਕਰਦੇ ਆ ਤੇ ਜਿਹੜੇ 30 40 ਸਾਲ ਤੋਂ ਲੋਕ ਟੈਕਸ ਦੇ ਰਹੇ ਆ ਤੇ ਫਿਰ ਉਹ ਔਖੇ ਵੀ ਹੁੰਦੇ ਆ। ਉਹ ਕਹਿੰਦੇ ਵੀ ਅਸੀਂ ਜਦੋਂ ਮੈਡੀਕੇਅਰ ਅਸੀਂ $150 ਦਿੰਦੇ ਆ, ਜਿਹੜੇ ਹੁਣੇ ਬੰਦੇ ਆਏ ਆ ਜਿਹਨੀ ਲਾਈਫ 'ਚ ਕਦੇ ਟੈਕਸ ਨਹੀਂ ਦਿੱਤਾ ਉਹ ਫ੍ਰੀ ਮੈਡੀਕਲ ਲੈ ਰਹੇ ਆ। ਨਹੀਂ, ਗੱਲ ਉਹਨਾਂ ਦੀ ਬਿਲਕੁਲ ਇੱਥੇ ਜਾਇਜ਼ ਆ। ਉਸ ਚੀਜ਼ ਦੇ ਉੱਤੇ ਜਿਹੜੀ ਜ਼ਰੂਰ ਲਿਮਿਟ ਜਿਹੜੀ ਉਹ ਹੋਣੀ ਚਾਹੀਦੀ ਆ। ਤੁਹਾਨੂੰ ਚਲੋ ਮੌਕਾ ਇੱਥੇ ਮਿਲਿਆ, ਜਿੰਨੇ ਬੁਲਾਇਆ ਆ ਉਸ ਦਾ ਵੀ ਇਸ ਦੇ ਵਿੱਚ ਜਿਹੜਾ ਹੁੰਦਾ ਆ ਉਹਨਾਂ ਦਾ ਵੀ ਬੈਡ ਇੱਕ ਕਿਤੇ ਨਾ ਕਿਤੇ ਰੈਪੂਟੇਸ਼ਨ ਬਣਦਾ ਆ। ਪਰ ਇੱਥੋਂ ਇੱਕ ਹਰਜੋਤ ਸਿੰਘ ਜੀ ਇਹਦੇ ਵਿੱਚ ਬੋਟਮ ਲਾਈਨ ਇਹੀ ਨਿਕਲ ਕੇ ਆਉਂਦੀ ਆ, ਜਿਹੜਾ ਬੰਦਾ US ਸਿਟੀਜ਼ਨ ਬਣ ਸਕਦਾ ਆ ਉਹ ਐਲੀਜੀਬਲ ਆ, ਜਲਦੀ ਤੋਂ ਜਲਦੀ ਜਿਹੜਾ ਉਹ ਬਣਨਾ ਚਾਹੀਦਾ ਆ। ਬੈਨੀਫਿਟਸ ਦੇ ਵਿੱਚ ਵੀ ਜਿਹੜਾ ਡੈਫੀਨੇਟਲੀ ਫਰਕ ਪੈ ਰਿਹਾ ਆ ਉਹ ਪੈਣਾ ਹੀ ਪੈਣਾ। ਇਸ ਐਡਮਿਨਿਸਟ੍ਰੇਸ਼ਨ ਨੇ ਕੁਛ ਨਾ ਕੁਛ ਇਹਨਾਂ ਚੀਜ਼ਾਂ ਦੇ ਉੱਤੇ ਕਰਨਾ ਆ। ਤੇ ਨਾਲੇ ਦੋ ਬੇੜੀਆਂ ਦੇ ਵਿੱਚ ਸਵਾਰ ਹੋ ਕੇ ਕਹਿੰਦੇ ਪਾਰ ਤਾਰਾ ਵੀ ਨਹੀਂ ਜਿਹੜਾ ਹੁੰਦਾ। ਹਾਂ, ਜਿਨ੍ਹਾਂ ਨੇ ਜਾਣਾ ਆ ਡੈਫੀਨੇਟਲੀ ਜਿਹੜੇ ਜ਼ਿਆਦਾ ਜਾਂਦੇ ਨੇ, ਆਉਂਦੇ ਜਾਂਦੇ ਨੇ, ਉਹ ਆਪਣੇ ਵਿਕਲਪ ਜਿਹੜੇ ਉਹ ਜ਼ਰੂਰ ਹੋਰ ਦੇਖ ਸਕਦੇ। ਕੋਈ ਡੂਅਲ ਸਿਟੀਜ਼ਨਸ਼ਿਪ ਵਾਲਾ ਦੇਖ ਸਕਦਾ ਆ, ਕੋਈ ਹੋਰ ਤਰੀਕੇ ਨਾਲ ਦੇਖ ਸਕਦਾ ਆ। ਪਰ ਸੁਜੈਸ਼ਨ ਇਹੀ ਆ ਸਾਰਿਆਂ ਵੱਲੋਂ, ਜਿਨ੍ਹਾਂ ਨਾਲ ਵੀ ਗੱਲ ਕਰੋ ਕਹਿੰਦੇ ਵੀ ਸਿਟੀਜ਼ਨ ਬਣਨਾ ਚਾਹੀਦਾ ਆ ਜਿਹੜਾ ਵੀ ਐਲੀਜੀਬਲ ਆ। ਤੁਸੀਂ ਆਪਣੇ ਜਿੰਨੇ ਵੀ ਇਮੀਗ੍ਰੇਸ਼ਨ ਦੇ ਆਪਣੇ ਡਾਕੂਮੈਂਟਸ ਆ ਪਲੀਜ਼ ਅਪ ਟੂ ਡੇਟ ਜਿਹੜੇ ਉਹ ਰੱਖਿਆ ਕਰੋ। ਸੋ ਕਈ ਵਾਰ ਰਾਜਕਰਮਵੀਰ ਸਿੰਘ ਜੀ ਇਹ ਵੀ ਲੋਕ ਸੋਚਦੇ ਵੀ ਲੈ ਜੀ ਟਰੰਪ ਨੇ ਆਹ ਕਰਤਾ, ਟਰੰਪ ਨੇ ਉਹ ਕਰਤਾ। ਬਹੁਤ ਸਾਰੇ ਜਿਹੜੇ ਲਾਜ਼ ਹੈਗੇ ਆ ਉਹ ਆਲਰੇਡੀ ਵਿੱਚ ਹੈਗੇ ਆ, ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰ੍ਹਾਂ ਅੱਜਕੱਲ ਟੈਕਸ ਸੀਜ਼ਨ ਚੱਲ ਰਿਹਾ, ਰਾਈਟ? ਟੈਕਸ ਸੀਜ਼ਨ ਦੇ ਮੁਤਾਬਕ ਜਦੋਂ ਤੁਸੀਂ ਟੈਕਸ ਫਾਈਲ ਕਰਦੇ, ਚਾਹੇ ਤੁਸੀਂ ਇੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਆ, ਚਾਹੇ ਤੁਸੀਂ ਸਿਟੀਜ਼ਨ ਆ, ਰਾਈਟ, ਤੇ ਤੁਹਾਡੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਕਮ ਹੁੰਦੀ ਆ ਉਹਨੂੰ ਰਿਪੋਰਟ ਕਰਨਾ ਪੈਂਦਾ ਆ। ਮੈਂ ਹੁਣ ਐਗਜ਼ਾਮਪਲ ਦਿੰਦਾ, ਆਪਣੇ ਬਹੁਤ ਸਾਰੇ ਲੋਕ ਇੰਡੀਅਨ ਇੱਥੇ ਆ, ਵੀ ਇੰਡੀਆ ਦੇ ਵਿੱਚ ਕਈਆਂ ਦੀ ਖੇਤਾਂ ਦੀ ਇਨਕਮ ਆ, ਪੈਨਸ਼ਨਾਂ ਆਉਂਦੀਆਂ ਆ, ਕਈਆਂ ਨੇ FDਆਂ ਉੱਥੇ ਜਮ੍ਹਾਂ ਕਰਾਈਆਂ ਆ, ਉਹ ਪਤਾ ਨਹੀਂ ਵੀ ਹੁਣ ਮੋਦੀ ਲੈ ਜਾਊਗਾ ਕਿ ਨਹੀਂ, ਪਰ ਉਹ ਜਿਹੜੇ ਉਹ ਕਿੰਨੇ ਕੁ ਰਿਪੋਰਟ ਕਰਦੇ ਹੈਗੇ ਆ। ਸੋ ਜੇ ਕਿਤੇ ਉਹ ਆਡਿਟ ਕਰਨ ਲੱਗ ਪੈਣ ਤਾਂ ਮੈਂ ਕਹਿੰਦਾ 90% ਲੋਕ ਉਹ ਜਿਹੜੇ ਆ ਫਿਰ ਉਹਨਾਂ ਦਾ ਸਕਦੇ। ਪਰ ਉਹੀ ਆ ਵੀ ਇਸ ਚੀਜ਼ ਦਾ ਹਰ ਇੱਕ ਨੂੰ ਇਹ ਵੀ ਚੀਜ਼ ਪਤਾ ਹੈ ਵੀ ਇੰਨੀ ਇਹਨਾਂ ਕੋਲ ਵਰਕਫੋਰਸ ਹੈ ਨਹੀਂ ਵੀ ਉਹ ਬਾਹਰਲੇ ਮੁਲਕਾਂ ਦੇ ਜਿਹੜੇ ਟੈਕਸ ਜਾਂ ਰੈਵਨਿਊ ਡਿਪਾਰਟਮੈਂਟਸ ਉਹਨਾਂ ਦੇ ਨਾਲ ਜਿਹੜਾ ਤਾਲਮੇਲ ਜਿਹੜਾ ਬਣਾ ਕੇ ਰੱਖਣ। ਗੱਲ ਇਹ ਆ ਵੀ ਜੇ ਆਪਣੀ ਆਈ ਤੇ ਆ ਜਾਣ ਤਾਂ ਫਿਰ ਯੂ ਨੈਵਰ ਨੋ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਕਿੱਦਾਂ ਹੋ ਸਕਦਾ ਆ।
ਤੇ ਉੱਥੋਂ ਜਿਹੜਾ ਕੀ ਹੋਊਗਾ। ਹੁਣ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਉਹ ਹੁਣ ਇਮੀਗ੍ਰੇਸ਼ਨ ਆਫੀਸਰਸ ਆ, ਉਹ ਕਹਿੰਦੇ ਵੀ ਉਹਨਾਂ ਨੂੰ ਅਸੀਂ ਇਦਾਂ ਦੀ ਅਥਾਰਟੀ ਦੇਵਾਂਗੇ ਵੀ ਉਹ ਸਾਰਾ ਕੁਝ ਚੈੱਕ ਕਰਨ ਵੀ ਪਬਲਿਕ ਬੈਨੀਫਿਟ ਤਾਂ ਨਹੀਂ ਲੈ ਰਿਹਾ, ਵੈਲਫੇਅਰ ਤਾਂ ਨਹੀਂ ਲੈ ਰਿਹਾ, ਸਬਸਿਡੀ ਤਾਂ ਨਹੀਂ ਲੈ ਰਿਹਾ, ਵੀ ਜੇ ਉਹਨਾਂ ਨੂੰ ਲੱਗੂਗਾ ਲੈ ਰਹੇ ਆ ਜਾਂ ਆਉਣ ਵਾਲੇ ਸਮੇਂ 'ਚ ਲੈ ਸਕਦੇ ਆ ਉਹਨਾਂ ਦੀ ਇਨਕਮ ਬੇਸ ਦੇ ਉੱਤੇ, ਤੇ ਉਹ ਕਹਿੰਦੇ ਵੀ ਮਿਨੀਮਮ $10,000 ਦਾ ਜਿਹੜਾ ਬੌਂਡ ਆ ਡਿਪਾਰਟਮੈਂਟ ਆਫ ਕੈਸ਼ ਬੌਂਡ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਪ੍ਰਪੋਜ਼ ਕਰ ਰਿਹਾ ਹੈਗਾ ਵੀ ਬੌਂਡ ਇਹਦਾ ਹੋਣਾ ਚਾਹੀਦਾ ਹੈਗਾ। ਸੋ ਅੱਗੇ ਇਹ ਹੁੰਦਾ ਸੀਗਾ ਵੀ ਕੋਈ ਬਾਰਡਰ ਟੱਪ ਕੇ ਆਇਆ ਤੇ ਉਹਨੇ ਕੈਸ਼ ਬੌਂਡ ਭਰ ਕੇ ਤੇ ਅਮਰੀਕਾ ਦੇ ਵਿੱਚ ਉਹਨੂੰ ਵਰਕ ਪਰਮਿਟ ਜਾਂ ਰਹਿਣ ਦੀ ਜਿਹੜੀ ਕਿਤੇ ਨਾ ਕਿਤੇ ਖੁੱਲ੍ਹ ਮਿਲ ਜਾਂਦੀ ਸੀ। ਹੁਣ ਜੇ ਬੈਨੀਫਿਟ ਲੈਣੇ ਆ ਤੇ ਉਹਦੇ ਲਈ ਵੀ ਤੁਹਾਨੂੰ ਜਿਹੜਾ $10,000 ਜਿਹੜਾ ਪੱਲਿਓਂ ਪਹਿਲੋਂ ਬੌਂਡ ਜਿਹੜਾ ਕੈਸ਼ ਬੌਂਡ ਦੇਣਾ ਪਊਗਾ, ਫਿਰ ਉਹਦੇ ਮੁਤਾਬਕ ਜਿਹੜੇ ਤੁਹਾਨੂੰ ਮਿਲਣਗੇ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਜਿਹੜੀ ਕੇਟੀ ਵਾਲਡਮੈਨ ਹੈਗੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਪੋਕਸ ਵੂਮਨ, ਉਹਨੇ ਬੜਾ ਕਲੀਅਰਲੀ ਕਿਹਾ ਆ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਕੋਈ ਅਸੀਂ ਨਵੇਂ ਰੂਲ ਨਹੀਂ ਬਣਾ ਰਹੇ ਵੀ ਇਨਫੋਰਸ ਕਰ ਰਹੇ ਆ ਜਿਹੜੇ ਐਗਜ਼ਿਸਟਿੰਗ ਇਮੀਗ੍ਰੇਸ਼ਨ ਲਾਜ਼ ਹੈਗੇ ਆ, ਜਿਨ੍ਹਾਂ ਵਿੱਚ ਕਲੀਅਰਲੀ ਲਿਖਿਆ ਹੋਇਆ ਹੈਗਾ ਆ ਵੀ ਅਸੀਂ ਅਮਰੀਕਨ ਟੈਕਸ ਪੇਅਰ ਨੂੰ ਪ੍ਰੋਟੈਕਟ ਕਰਨਾ ਆ, ਇੰਸ਼ੋਰਿੰਗ ਦੈਟ ਜਿਹੜੇ ਫੋਰਨ ਨੈਸ਼ਨਲਸ ਇੱਥੇ ਆਉਂਦੇ ਹੈਗੇ ਆ ਉਹ ਸੈਲਫ ਸਫੀਸ਼ੀਐਂਟ ਹੋਣ, ਵੀ ਜਦੋਂ ਬਾਹਰ ਤੋਂ ਕੋਈ ਵੀ ਬੰਦਾ ਅਮਰੀਕਾ ਚ ਆਉਂਦਾ ਉਹ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰ ਸਕੇ। ਸਾਡੇ ਉੱਤੇ ਜਿਹੜਾ ਅਮਰੀਕਨ ਟੈਕਸ ਪੇਅਰ ਆ ਉਹਨਾਂ ਦੇ ਉੱਤੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਭਾਰ ਨਾ ਪਵੇ ਜੀ। ਤੇ ਇਹ ਗੱਲ ਤਾਂ ਜਿਹੜੀ ਡੈਫੀਨਿਟਲੀ ਜਿਹੜੀ ਹੈਗੀ ਆ, ਤੇ ਉਹ ਚਾਹੁੰਦੇ ਨਹੀਂ ਆ ਵੀ ਬੈਨੀਫਿਟ ਜਿਹੜੇ ਆ ਉਦਾਂ ਜਿਹੜੇ ਆਉਂਦਿਆਂ ਨੂੰ ਹੀ ਜਿਹੜੇ ਉਹ ਮਿਲਦੇ ਰਹਿਣ, ਤੇ ਤਾਂ ਹੀ ਜਿਹੜਾ ਮੈਰਿਟ ਬੇਸਡ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਆ ਉਹ ਵੀ ਨਾਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਨੇ। ਤੇ ਜੇ ਇੱਕ ਚੀਜ਼ ਇੰਪਲੀਮੈਂਟ ਹੁੰਦੀ ਆ ਤਾਂ ਫਿਰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਇਹ ਅੰਦਾਜ਼ਾ ਰੱਖਣਾ ਚਾਹੀਦਾ ਆ ਵੀ ਇਹ ਬਾਕੀ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਵੀ ਜਿਹੜੇ ਚੇਂਜਸ ਆ ਉਹ ਹੋ ਸਕਦੇ ਨੇ। ਜੇ ਆਪਾਂ ਥੋੜਾ ਜਿਹਾ ਫਿਗਰਸ, ਕਿਉਂਕਿ ਉਹ ਇਦਾਂ ਗੱਪਾਂ ਨਹੀਂ ਮਾਰ ਰਿਹਾ, ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਕੁਝ ਫਿਗਰ ਵੀ ਦਿੱਤੇ ਹੈਗੇ ਆ, ਪਰ ਈਵਨ ਦੋ ਫਿਗਰ ਕਾਫੀ ਪੁਰਾਣੇ ਆ। ਕਹਿੰਦੇ ਵੀ 41.5 ਮਿਲੀਅਨ ਜਿਹੜੇ ਇਮੀਗ੍ਰੈਂਟਸ ਹੈਗੇ ਆ USA ਦੇ ਵਿੱਚ ਰਹਿੰਦੇ ਸੀ 2013 ਚ, ਜਿਹਦੇ ਮੁਤਾਬਕ ਕਹਿੰਦੇ 3.7% ਲੋਕਾਂ ਨੇ ਕੈਸ਼ ਬੈਨੀਫਿਟਸ ਲਏ ਹੈਗੇ ਆ ਤੇ 22.7% ਲੋਕਾਂ ਨੇ ਨਾਨ ਕੈਸ਼ ਬੈਨੀਫਿਟਸ ਲਏ ਹੈਗੇ ਆ, ਜਿਹਦੇ ਵਿੱਚ ਜਿੱਦਾਂ ਮੈਡੀਕੇਡ ਹੋ ਗਿਆ, ਹਾਊਸਿੰਗ ਸਬਸਿਡੀਜ਼ ਹੋ ਗਈ, ਹੋਮ ਹੀਟਿੰਗ ਅਸਿਸਟੈਂਸ, ਈਵਨ ਜਿਹੜੇ ਆ ਟੈਲੀਫੋਨ ਫ੍ਰੀ ਲਈ ਫਿਰਦੇ ਹੁੰਦੇ ਆ ਜਿਹੜੇ ਜਿੱਦਾਂ ਬਜ਼ੁਰਗਾਂ ਨੂੰ ਦਿੰਦੇ, ਉਹ ਵੀ ਇੱਕ ਤਰ੍ਹਾਂ ਨਾਲ ਬੈਨੀਫਿਟ ਚ ਆਉਂਦੇ ਹੈਗੇ ਆ ਜੀ। ਸੋ ਇਹ ਉਹਨਾਂ ਨੇ ਜਿਹੜਾ ਇਹ ਸਰਵੇ ਦੱਸਿਆ ਹੈਗਾ ਆ। ਤੇ ਇਹ ਜਿਹੜੇ ਹੁਣ ਕਈ ਕਹਿੰਦੇ ਜੀ ਨੇਟਿਵ ਅਮਰੀਕਨ ਵੀ ਜਿਹੜੇ ਹੈਗੇ ਆ ਬੈਨੀਫਿਟ ਲੈਂਦੇ ਹੈਗੇ ਆ, ਪਰ ਨੇਟਿਵ ਅਮਰੀਕਨਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ ਉੱਥੇ ਇਹਨਾਂ ਨੇ ਜਿਹੜੀਆਂ ਲਾਟੋ ਖੇਲਣ ਦੇ ਲਈ ਇਦਾਂ ਦੇ UA ਵਾਲੇ ਜਿਹੜੇ ਬਹੁਤ ਸਾਰੇ ਸੈਂਟਰ ਬਣਾਏ ਹੋਏ ਆ ਜਿੱਥੋਂ ਉਹਨਾਂ ਨੂੰ ਇਨਕਮ ਆਉਂਦੀ ਹੈਗੀ ਆ। ਜੀ। ਸੋ ਇਹ ਕਾਫੀ ਇੱਕ ਡਰਾਸਟਿਕ ਚੇਂਜ ਜਿਹੜਾ ਖਾਸ ਕਰਕੇ ਬੈਨੀਫਿਟਸ ਨੂੰ ਲੈ ਕੇ ਪਾਲਿਸੀਜ਼ ਦੇ ਵਿੱਚ ਜਿਹੜਾ ਉਹ ਹੋਵੇਗਾ, ਤੇ ਜੇ ਵਾਕਿਆ ਹੀ ਇਦਾਂ ਕਰ ਦਿੰਦੇ ਨੇ ਤੇ ਕਾਫੀ ਲੋਕ ਇਸ ਜਿਹੜੇ ਆ ਕਹਿ ਲਓ ਵੀ ਕੜਿੱਕੀ ਦੇ ਵਿੱਚ ਜਿਹੜੇ ਉਹ ਫਸ ਸਕਦੇ ਨੇ, ਜਿਨ੍ਹਾਂ ਨੂੰ ਬਾਅਦ ਦੇ ਵਿੱਚ $10,000 ਦੇ ਜਿਹੜੇ ਬੌਂਡ ਵੀ ਜਿਹੜੇ ਆ ਉਹ ਵੀ ਦੇਣੇ ਪੈ ਸਕਦੇ ਆ ਜੇ ਬੈਨੀਫਿਟਸ ਉਹਨਾਂ ਨੇ ਲੈਂਦੇ ਰਹਿਣਾ ਹੈ, ਤੇ ਜੇ ਨਹੀਂ ਲੈਣਗੇ ਤਾਂ ਫਿਰ ਜਿਹੜਾ ਉਹ ਸ਼ਾਇਦ ਨਾ ਦੇਣਾ ਪਵੇ। ਪਰ ਇਹ ਡਿਪੈਂਡ ਕਰਦਾ ਵੀ ਇਹ ਪ੍ਰਪੋਜ਼ਲ ਦੇ ਵਿੱਚ ਜਿਹੜੀਆਂ ਗੱਲਾਂ ਦਿੱਤੀਆਂ ਕਿੰਨੀਆਂ ਜਿਹੜੀਆਂ ਇੰਪਲੀਮੈਂਟ ਹੋਣਗੀਆਂ, ਕਿੰਨੀਆਂ ਜਿਹੜੀਆਂ ਐਕਚੁਅਲ ਦੇ ਵਿੱਚ ਜਿਹੜੀਆਂ ਲਾਗੂ ਕੀਤੀਆਂ ਜਾਣਗੀਆਂ ਜਾਂ ਇਸ ਤੋਂ ਵੱਖਰੀਆਂ ਜਿਹੜੀਆਂ ਉਹ ਹੋਣਗੀਆਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਨੂੰ ਇਸ ਦੇ ਉੱਤੇ ਜ਼ਰੂਰ ਜਿਹੜੀ ਅੱਖਾਂ ਬਣਾ ਕੇ ਰੱਖਣੀ ਚਾਹੀਦੀ ਆ, ਤੇ ਇੱਕ ਵਾਰੀ ਫਿਰ ਜਿਹੜੇ ਐਲੀਜੀਬਲ ਨੇ US ਸਿਟੀਜ਼ਨ ਬਣਨ ਦੇ ਲਈ ਜਲਦ ਤੋਂ ਜਲਦ ਜਿਹੜੇ ਆਪੋ ਆਪਣੇ ਜਿਹੜੇ ਟੈਸਟ ਲਓ, ਜਿਹੜੇ ਸਿਟੀਜ਼ਨਸ਼ਿਪ ਵੋਟ ਬਣਾਓ ਤੇ ਵੋਟ ਪਾਓ ਵੀ, ਜਿਹੜੀ ਮਰਜ਼ੀ ਪਾਰਟੀ ਨੂੰ ਪਾਓ, ਤਾਂ ਕਿ ਕਿਉਂਕਿ ਫਿਰ ਪਾਲਿਸੀ ਬਣਾਉਣ ਵਾਲੇ ਤਾਂ ਇਹੀ ਆ ਜਿਹੜੇ ਵੋਟ ਬਣ ਕੇ ਜਿਹੜੇ ਜਿੱਤ ਕੇ ਜਿਹੜੇ ਪਹੁੰਚਦੇ ਨੇ, ਜਿਹੜੇ ਜਿਨ੍ਹਾਂ ਨੂੰ ਲੋਕ ਜਿਤਾਉਂਦੇ ਨੇ, ਤੇ ਜਿਤਾਉਣ ਵਾਲੇ ਲੋਕ ਆਪਾਂ ਹੀ ਸਾਰੇ ਆ ਜਿਨ੍ਹਾਂ ਨੇ ਵੋਟ ਪਾਉਣੀ ਹੁੰਦੀ। ਜਿਹੜਾ ਨਹੀਂ ਪਾਉਂਦਾ ਉਹ ਫਿਰ ਕਹਿ ਲਓ ਵੀ ਹੱਥ ਹੀ ਮਲਦਾ ਰਹਿ ਜਾਂਦਾ ਆ, ਵੀ ਉਹ ਕੁਝ ਕਰ ਨਹੀਂ ਸਕਦੇ ਹੁੰਦੇ, ਫਿਰ ਉਹਨਾਂ ਨੂੰ ਉਹਨਾਂ ਪਾਲਿਸੀਆਂ ਦੇ ਮੁਤਾਬਕ ਹੀ ਜਿਹੜਾ ਉਹ ਚੱਲਣਾ ਪੈਂਦਾ ਹੁੰਦਾ ਹੈ। ਤੇ ਅਗਲੀ ਖਬਰ ਵੱਲ ਚਲੀਏ, ਕਹਿੰਦੇ ਇੱਕ ਲੇਟੈਸਟ ਖਬਰ ਆ ਰਹੀ ਆ JFK ਜਿਹੜਾ ਏਅਰਪੋਰਟ ਹੈਗਾ ਜੌਨ F ਕੈਨੇਡੀ, ਉੱਥੇ ਜਿਹੜੇ ਆਈਸ ਏਜੰਟ ਸੀਗੇ ਉਹ ਇੱਕ ਬੰਦੇ ਨੂੰ ਜਿਹੜਾ ਡਿਪੋਰਟ ਕਰਨ ਲੈ ਕੇ ਜਾ ਰਹੇ ਸੀ, ਤੇ ਜਦੋਂ ਉਹਨਾਂ ਨੇ ਉਹਦੇ ਜਿਹੜੀ ਕੜੀਆਂ ਲਾਈਆਂ ਸੀ, ਕੜੀਆਂ ਖੋਲੀਆਂ ਤਾਂ ਕਿ ਜਿਹੜਾ ਉਹ ਉੱਥੋਂ ਜਿਹੜਾ ਸਿਕਿਉਰਿਟੀ ਕਲੀਅਰੈਂਸ ਜਿਹੜੀ ਉਹਦੀ ਹੋ ਸਕੇ, ਉਹਦੇ ਵਿੱਚੋਂ ਲੰਘ ਕੇ ਅੱਗੇ ਉਹਨੂੰ ਪਲੇਨ ਦੇ ਵਿੱਚ ਲਿਜਾ ਸਕਣ, ਤੇ ਉਹ ਜਦੋਂ ਕੜੀਆਂ ਲਾਈਆਂ ਉੱਥੋਂ ਉਹ ਜਿਹੜਾ ਉੱਥੇ ਦਾ ਟਰਮੀਨਲ 4 ਹੈਗਾ JFK ਦਾ 8:30 ਵਜੇ ਟਿਊਜ਼ਡੇ ਮੰਗਲਵਾਰ ਰਾਤ ਨੂੰ, ਤੇ ਉਹ ਉੱਥੋਂ ਬੰਦਾ ਖਿਸਕ ਗਿਆ ਤੇ ਟੈਕਸੀ 'ਚ ਬੈਠ ਕੇ ਚਲਾ ਗਿਆ। ਇਹ ਤਾਂ ਪੰਜਾਬ ਪੁਲਿਸ ਵਾਲੀ ਗੱਲ ਹੋਈ ਆ ਵੀ ਖਵਾਇਆ ਉਹਨੂੰ ਜਿਹੜਾ ਜੂਸ ਪਿਆ ਕੇ ਤੇ ਬਾਅਦ
ਦੇ ਵਿੱਚ ਉੱਥੋਂ ਭਗੌੜੇ ਹੋ ਜਾਂਦੇ ਹੁੰਦੇ ਆ। ਇਸ ਤਰੀਕੇ ਦੇ ਨਾਲ ਜਿਹੜਾ ਇਹ ਆਈਸ ਨੇ ਫੜਿਆ ਹੋਇਆ ਬੰਦਾ ਆ ਉਸ ਨੂੰ ਉਹ ਜਿਹੜਾ ਤਿੱਤਰ ਹੋ ਗਿਆ ਉੱਥੋਂ, ਤੇ ਹੁਣ ਆਈਸ ਏਜੰਟ ਦੀ ਜਿਹੜੀ ਜ਼ਰੂਰ ਸ਼ਾਮਤ ਵੀ ਜਿਹੜੀ ਕਿਤੇ ਨਾ ਕਿਤੇ ਆਊਗੀ, ਭਾਈ ਔਖੇ ਹੋ ਕੇ ਤਾਂ ਅਸੀਂ ਫੜਦੇ ਆ, ਤੇ ਫਿਰ ਤੁਸੀਂ ਜੇ ਇੱਦਾਂ ਨਿਕਲੀ ਜਾਣਗੇ ਤਾਂ ਫਿਰ ਫਾਇਦਾ ਕੀ ਆ। ਤੇ ਹਰਜੋਤ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਹੁਣ ਇੱਥੇ ਹੀ ਜਿਹੜਾ ਸਮਾਪਤ ਆ, ਤੇ ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਹੋਰ ਜੇ ਵੀ ਕੋਈ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀ ਪਾਲਿਸੀ ਚੇਂਜਸ ਦੇ ਨਾਲ ਖਬਰਾਂ ਹੁੰਦੀਆਂ, ਜ਼ਰੂਰ ਆਪਾਂ ਤੁਹਾਡੇ ਨਾਲ ਇਸ ਪ੍ਰੋਗਰਾਮ 'ਚ ਸਾਂਝੀਆਂ ਕਰਦੇ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਹੈਗੇ ਆ ਪੂਰੇ ਮੁਲਕਾਂ ਦੇ ਵਿੱਚ, ਚਾਹੇ ਉਹ ਇੰਡੀਆ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਜਿਨ੍ਹਾਂ ਦਾ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਦੇ ਨਾਲ ਜਾਂ US ਦੀ ਇਕਨੋਮਿਕ ਪਾਲਿਸੀ ਦੇ ਨਾਲ ਰਿਲੇਸ਼ਨ ਤਾਂ ਆਲਮੋਸਟ ਹਰ ਇੱਕ ਦਾ ਹੈਗਾ ਹੀ ਆ, ਉਹਨਾਂ ਨੂੰ ਜ਼ਰੂਰ ਦੱਸਿਆ ਕਰੋ। ਵੱਧ ਤੋਂ ਵੱਧ ਜਿਹੜਾ ਪ੍ਰੋਗਰਾਮ ਸਾਡਾ ਅਪਡੇਟ ਅਮਰੀਕਾ ਆ ਉਹ ਸੁਣਿਆ ਕਰਨ, ਤਾਂ ਕਿ ਜੋ ਕੁਝ ਸਾਡੇ ਮੁਲਕ 'ਚ ਵਾਪਰ ਰਿਹਾ ਉਹਨਾਂ ਨੂੰ ਪਤਾ ਲੱਗੇ ਵੀ ਕੀ ਕੁਝ ਹੋ ਰਿਹਾ ਹੈਗਾ। ਜੀ ਜੀ, ਤੇ ਹੁਣ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ। ਵੈਸੇ